ਬੋਤਲ ਜਿਉਂ ਨਾਲਾ ਜਿਉਂ ਗੱਡੀ ਪੁਲ ਤੇ ਛੜੀ ਜੀਣੇ ਮੋੜਨੇ ਦੇ ਤਾਂ ਲਲਕਾਰਾ ਡਾਂਗਾ ਮੈਂ ਝੱਲੀਆਂ ਭੱਜ ਗਿਆ ਗਾਂਡੂਆ ਯਾਰਾ। ਕੀ ਬਾਤ ਹੈ ਜਨਾਬ। ਅਸੀਂ ਬਈ ਉਹਨਾਂ ਦੇ ਕੋਲੋਂ ਮੈਂ ਤਾਂ ਆਪਣੇ ਸਰਦਾਰਾਂ ਕੋਲੋਂ ਜੇ ਕਿਸੇ ਕਿਸਮ ਦਾ ਵਾਧਾ ਘਾਟਾ ਹੋਵੇ ਤਾਂ ਮਾਜਤ ਚਾਹੁੰਦਾ, ਪਰ ਮੈਂ ਉਹਨਾਂ ਸਾਰਿਆਂ ਤੋਂ ਬੜਾ ਹੱਕ ਤਾਂ ਉਹਨਾਂ ਦਾ ਮਾਜਤ ਕਰਨੇ ਦਾ, ਪਰ ਮੈਂ ਹਾਂ ਤੁਸੀਂ ਬਜ਼ੁਰਗ ਆ ਉਹਨਾਂ ਦੇ ਬਜ਼ੁਰਗ ਹਾਂ। ਦਾਲ ਦਿਲਬਰਾ ਦਿਲਾਂ ਦੇ ਨਾਲ ਮਿਲ ਜਾ ਜਿਵੇਂ ਰਾਂਝੇ ਨੂੰ ਜੱਟੀ ਹੀਰ ਮਿਲ ਗਈ। ਕੀ ਬਾਤ। ਮੈਨੂੰ ਬਾਦਸ਼ਾਹ ਆਸ਼ਕਾਂ ਸਾਰਿਆਂ ਦਾ ਜਿਹਨੂੰ ਲੀਲਾ ਅਕਲ ਵਜ਼ੀਰ ਮਿਲ ਗਈ। ਅੱਛਾ। ਮਿਰਜੇ ਭੱਠਾ ਬਠਾਲੇ ਆਸ਼ਕਾਂ ਦਾ ਜਿਹਨੂੰ ਸਹਿਬਾ ਮੌਤ ਤਕਦੀਰ ਮਿਲ ਗਈ। ਤੁਲਸੀ ਦਾਸ ਫਕੀਰ ਦਾ ਰੱਬ ਬੇਲੀ ਉਹਨੂੰ ਮੱਥੇ ਦੀ ਲਿਖੀ ਤਕਦੀਰ। ਸਾਡੇ ਨਾਨਕੇ ਸਾਡੇ 5 ਪੁੱਤ ਮਾਮੇ ਦੇ ਨਾਨੀ ਮਾਮਾ ਨਾਨਾ ਇੱਕ ਬਰਕਤ ਹੁੰਦਾ ਸੀ ਸਾਡੇ ਉੱਥੇ ਪਿੰਡ ਦਾ। ਉਹਦੇ 49 ਜੀ ਵੱਡੇ ਆ। 13 ਜੀ ਸਾਡੇ ਖਤਮ ਕਰਦੇ ਪਿੰਡਾਂ ਦੇ 13 ਜੀ ਸਾਡੇ ਇੱਕ ਥਾਂ ਵੱਡੇ ਆ ਨਾਨਕੇ। ਸਾਡੇ ਨਾਨਕਿਆਂ ਦਾ ਹੈ ਹੀ ਕੋਈ ਨਹੀਂ। ਸਿਰ ਦਿੱਤਿਆਂ ਬਾਜ ਨਹੀਂ ਸਿਰ ਮਿਲਦਾ। ਖਾੜੇ 'ਚ ਨਿਕਲ ਸਿਰ ਧਨ ਦੀ ਬਾਜੀ ਲਾ ਦੁਸ਼ਮਣੀ ਫੇਰ ਲੈ ਹੋਣੀ। ਆਖੇ ਸਿਰ ਦਿੱਤਿਆਂ ਬਾਜ ਨਹੀਂ ਸਿਰ ਮਿਲਦਾ ਮੋਇਆਂ ਬਾਜ ਲਿਆਈ ਕਿੱਥੇ। ਨੇਕੀ ਹੋਵੇ ਨਾ ਕਦੇ ਸ਼ੈਤਾਨ ਕੋਲੋਂ ਬੇਈਮਾਨ ਨਹੀਂ ਕਿਸੇ ਦਾ ਯਾਰ ਹੁੰਦਾ। ਵਾਹ ਬੱਲੇ ਬੱਲੇ। ਜੀਵ ਜਾਂਦੀ ਏ ਝਾਂਜਰਾਂ ਵਾਲੀ ਨਹੀਂ ਤੇਰੀ ਟੋਕਰੀ ਵਿੱਚ ਰੁਮਾਲ ਮੇਰਾ। ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਆਸ਼ਕ ਮੰਗਦੇ ਨਿਤ ਦਿਦਾਰ ਤੇਰਾ। ਤੇਰੇ ਮੱਥੇ ਚੋਂ ਨਿਕਲੀ ਜ਼ੁਲਫ ਕਾਲੀ ਜਿਵੇਂ ਬਰਮੀ ਪੇਲ ਦਾ ਨਾਗ ਕਾਲਾ। ਵਾਹ ਜੀ ਕੀ ਬਾਤ। ਜੋਰ ਹੋਣੀ ਹੋਈ ਜਾਣੀ ਚਕੜਾਈ ਦਾ ਤਾਂ ਪੂਰਾ ਰਿਹਾ। ਚਕਨਾਈ ਘਟ ਗਈ ਹੈ। ਸੁੱਕੀਆਂ ਰੋਟੀਆਂ ਖਾ ਕੇ ਗੋਡੇ ਦੁਖਣ ਬਸ ਹੋਈ ਜਾਂ ਕਿਤੇ ਭੋਰਾ ਮਾਂ ਮੱਖਣੀ ਭੋਰਾ ਮਿਲ ਜਾਂਦਾ ਕਿਤੇ ਭੋਰਾ ਨਿਆਣਿਆਂ ਦਾ ਨਹੀਂ ਸਰਦਾ। ਰੋਂਦੀ ਯਾਰ ਦੇ ਸਿਵੇ ਨੂੰ ਜਾਵੇ ਮਿੱਤਰਾਂ ਦੇ ਦਰਦ ਬੁਰੇ। ਉਹ ਸਿਵੇ ਆ ਨਾ ਸਿੱਖਾਂ ਦੇ ਆਪਣੇ ਕਬਰਾਂ ਸਿੱਖਾਂ ਦੇ ਸਿਵੇ ਆ। ਕੋਈ ਸੱਜਣ ਮਿੱਤਰਾਂ ਵਾਲੀ ਸੀ ਨਾ ਸੱਜਣ ਮਾਰ ਗਿਆ। ਅੱਛਾ। ਉੱਥੇ ਅਗਲੇ ਨੇ ਲੂਹਤਾ ਲੂਹ ਕੇ ਮੁਹੱਬਤ ਵਾਲੀ ਜਨਾਨੀ ਸੀ ਇਸ਼ਕ ਵਿੱਚ ਆਈ ਰੋਂਦੀ ਜਾਂਦੀ ਆ। ਰੋਂਦੀ ਯਾਰ ਦੇ ਸਿਵੇ ਨੂੰ ਜਾਵੇ ਮਿੱਤਰਾਂ ਦੇ ਦਰਦ। ਵਾਹ ਜੀ ਵਾਹ ਜੀ ਵਾਹ। ਤੁਹਾਨੂੰ ਕੱਢਿਆ ਵੀ ਸੁੱਚਾ ਸਿੰਘ ਨਹੀਂ। ਅਸੀਂ ਸੁੱਚਾ ਸਿੰਘ ਦੀ ਨੇਕੀ ਦੇ ਨਹੀਂ ਸਕਦੇ। ਨਹੀਂ ਦੇ ਸਕਦੇ ਸੱਚੀ। ਜਿਹਨੇ ਜਾਨ ਬਚਾਤੀ ਵੀਹਾਂ ਜੀਆਂ ਦੀ ਅੱਜ ਗੱਲਾਂ ਕਰਨ ਡਏ ਆ ਜੀ। ਜਾਨ ਬਚੀ ਆ ਤਾਂ ਗੱਲਾਂ ਕਰਨ ਡਏ 70 ਸਾਲ ਬਾਅਦ। ਉੱਥੇ ਜੱਟਾਂ ਦੇ ਪਲਾਉਂਦੇ ਬੱਕਰੇ ਤਾਂ ਮੋਢਿਆਂ ਤੇ ਡਾਂਗਾ ਰੱਖੀਆਂ। ਕੀ ਬਾਤ। ਗਲੀ ਕੈਂਠੇ ਕਰ ਦੇਣਾ ਲੰਮੀਆਂ ਮੜਕ ਨਾਲ ਪੱਬ ਚੱਕਦੇ। ਉੱਚਾ ਬੋਲਦੇ ਖੁਦਾ ਤੋਂ ਨਹੀਂ ਡਰਦੇ ਮੌਤ ਨੂੰ ਮਖੌਲ ਕਰਦੇ। ਅੱਛਾ ਮੌਤ ਨੂੰ ਮਖੌਲ ਕਰਦੇ। ਹੈਂ ਕੀ ਬਾਤ ਕੀ ਬਾਤ। ਉੱਚਾ ਬੋਲਦੇ ਖੁਦਾ ਤੋਂ ਨਹੀਂ ਡਰਦੇ ਮੌਤ ਨੂੰ ਮਖੌਲ ਕਰਦੇ। ਹਕਾਰ ਬੋਲਦੇ ਆ। ਚਿੱਟੇ ਚਾਹ ਦੇ ਸੁੰਬਰ ਦੇ ਧਰਤੀ ਗਲੀ ਕੈਂਠੇ ਕਰ ਦੇਣਾ ਲੰਮੀਆਂ ਮੜਕ ਨਾਲ ਪੱਬ ਚੱਕਦੇ। ਇਹ ਸਾਡੇ ਲੁਧਿਆਣੇ ਦੀਆਂ ਬੋਲੀਆਂ। अस्सलामुअलैकुम सत श्री अकाल। एक पिंड पंजाब दा चैनल दी टीम अज फिर पहुँच गई है जी बाबा फकीर मुहम्मद दे कोल। बहुत सारे दोस्तों ने सानू कहा सी जनाब गलबात जिहड़ी ना हले पूरी नहीं हुई है कि गलबात होर होनी चाहिए है। बाबा जी जिहड़ियां ना गल्लां बातां कर गए इन्हां विच बहुत सारियां गल्लां ऐसियां जिहड़ियां रख भी गए नहीं हले सुणाईयां क्योंकि उन्होंने साडे सवालों तो अंदाज़ा ला लिया सी कि कई सवालों के बाबा जी ने जवाब नहीं सी उदों दिते। तो हुण असीं जी अपने दर्शकों की पुरजोर फरमाइश ते बाबा जी दे कोल फिर एक बारी आ गए हैं। तो इन्हां कोल जिहड़ियां हुण गल्लां बातां होर आ फिर पुछांगे। बाकी बाबा जी जिहड़े आ जी ये रौनकी ते महफली बंदे आ। जिथे बह जांदे उत्थे फिर आले दुआले माशाअल्लाह हजूम लग जांदा है बंदियां दा गल्लां सुणन वालियां दा। ते इह जिहड़ा फन हुंदा ये हर बंदे दे कोल नहीं हुंदा। ते उन्हां दे विच्चों एक बाबा जी भी हैगे आ जिहड़े गल्लां दे नाल बंदियां नूं हसांदे भी आ ते खुश भी करदे आ। अज इन्हां कोल फिर गल्लां बातां पुछदे आ जी भी किहड़ियां किहड़ियां गल्लां होर इन्हां ने अपनी जिंदगी विच जिहड़ियां शुगल मेले वालियां देखियां साडे नाल सांझियां करन। बाबा जी की हाल चाल आ तुहाडा? शुक्र आ जी चंगा साडा हाल चाल है। अच्छा जी ठीक ठाक आ। अच्छा बंदे तुहानूं बहुत चाहते आ बंदे बहुत मतलब पसंद करदे। उन्होंने कहा यार बाबे ते पैसिਆਂ ਦਾ ਮੀਂਹ ਭਰਾ ਦਾਂਗੇ एक बारी आने वाला तो बने इंडिया च। बंदे तो चाहते तो हैगे आ मुड़ के उदों एक बारी मुड़ के उदों एक गल कीती एक गल दे उतों मैनू आपे तो कहंदे भी सानू आप बीती सुना। हाँ आप बीती सुनाई जिस वेले मैं सुच्चा सिंह दी गल सुनाई भी उन्हें साडे नाल इदां कीती तो फट बंद कर दिता उन्होंने। बई तुहाडे नाल तां साडा कोई किस्सा नहीं। वो तो बेचारे पुराने सी जिहड़े मर मुर गए। तुसीं तां साडे भरा सी तुहाडे भरा। हाँ साडा हजे भी जी करदा मिलने नूं। तुसीं मुड़ के ना कोई टैलीफोन मैनू कीता ना कोई दुआ। बई जंडाली घुआड़े वाले सुनते हो तो गौर करो बाबे की गल। तो बाबा जी कहते भी मैं तो सरसरी गल की सीगी
ਤੁਸੀਂ ਉਹਦਾ ਗੁੱਸਾ ਕਰਕੇ ਗੁੱਸਾ ਕਰਿਆ। ਮੈਂ ਤਾਂ ਹੱਕੀ ਗੱਲ ਜੋ ਬੀਤੀ ਸੀ ਗੱਲ ਉਹ ਜੋ ਬੀਤੀ ਸੀ ਤੁਹਾਨੂੰ ਉਹ ਗੱਲ ਕੀਤੀ ਆ। ਤੁਸੀਂ ਸਾਡੇ ਨਾਲ ਆਹ ਕੀਤੀ, ਅਸੀਂ ਇਹ ਐਡੀ ਵੱਡੀ ਸਦਮਾ ਝੱਲ ਕੇ ਫੇਰ ਵੀ ਤੁਹਾਨੂੰ ਮਿਲਣੇ ਨੂੰ ਸਾਡਾ ਜੀ ਕਰਦਾ। ਉਹ ਟਾਈਮ ਹੀ ਐਸਾ ਸੀ, ਉਹ ਹਵਾ ਹੀ ਚੱਲੀ ਸੀ, 14 ਦਿਨ ਰਹੀ ਸੀ। ਤੁਹਾਨੂੰ ਤੇ ਇਸ ਗੱਲ ਦਾ ਪਤਾ ਨਹੀਂ। 14 ਦਿਨਾਂ ਤੋਂ ਬਾਅਦ ਉਹ ਜਿਹੜੀ ਮਾਰ ਵੱਢ ਸੀ ਖਤਮ ਹੋ ਗਈ। ਹਾਂ ਜੀ ਠੀਕ ਆ। ਉਹ 14 ਦਿਨ ਮਾਰ ਵੱਢ ਰਹੀ ਆ। ਉਹ ਨਾ ਤੁਹਾਡੇ ਬਸ ਦੀ ਗੱਲ ਆ, ਨਾ ਸਾਡੇ ਬਸ ਦੀ ਗੱਲ ਆ। ਅਸੀਂ ਭਾਈ ਆਪਣੀ ਵਧੀ ਨਾ ਆ ਗਏ, ਸਾਡੇ ਦਾਣੇ ਵਧੇ ਸੀ। ਉਹ ਹੋਰ ਫਿਰ ਗੱਲ ਹੈਗੀ ਆ ਇਹ ਵੀ ਮੈਂ ਜੰਡਾਲੀ ਕੁਹਾੜੇ ਵਾਲੇ ਸਾਡੇ ਨਿੱਕਾ ਜਿਹਾ ਪਿੰਡ ਸੀ, ਸਾਡੇ ਪਿੰਡ ਦੇ ਵਿੱਚੋਂ ਹੀ ਨਿਕਲਿਆ ਹੋਇਆ ਸੀ। ਇੱਕ ਹੋਰ ਨਾਲ ਜੱਟਾਂ ਦਾ ਨਵਾਂ ਪਿੰਡ ਸੀ, ਉਹ ਜੱਟ ਮੁਸਲਮਾਨ ਸੀ ਉੱਥੇ ਰਹਿੰਦੇ, ਉਹ ਵੀ ਜੁਦਾ ਸੀ, ਉਹ ਵੀ ਸਾਡੇ ਜੰਡਾਲੀ ਵਿੱਚੋਂ ਨਿਕਲਿਆ। ਅੱਛਾ। ਇਹ ਜਿਹੜਾ ਕੁਹਾੜਾ ਸੀ, ਕੁਹਾੜੇ ਵਾਲੇ ਜੱਟ ਬੜੇ ਜਸ਼ੀਲੇ ਸੀ। ਅੱਛਾ। ਮਾੜੀ ਜੀ ਗੱਲ ਹੋਣੀ ਤੇ ਨੇ ਢੋਲ ਵਜਾ ਦੇਣਾ, ਲੜਾਈ ਨੂੰ ਬਹੁਤ ਤਕੜੇ ਸੀ ਕੁਹਾੜੇ ਵਾਲੇ। ਅੱਛਾ। ਪਿੰਡ ਸਾਡੇ ਚੋਂ ਨਿਕਲੇ ਹੈਗੇ ਇੱਕੋ ਹੀ ਸੀ ਇਹ ਸਾਰੇ। ਸਾਡਾ ਜਿਹੜਾ ਪਿੰਡ ਸੀ ਬਹੁਤ ਗਿੱਲ ਸੀ ਉੱਥੇ। ਅੱਛਾ। ਸਾਡੇ ਪਿੰਡਾਂ ਦੇ ਵਿੱਚ ਗਿੱਲ ਸੀ। ਇੱਕ ਰੰਗੜਾਂ ਵਾਲੀ ਬਿਹੀ ਵੀ ਹੁੰਦੀ ਸੀ, ਪਤਾ ਨਹੀਂ ਕਿਹੜੀ ਹੋਊਗੀ ਹੁਣ, ਮੈਨੂੰ ਤਾਂ ਕੀ ਪਤਾ। ਉਦੋਂ ਕਹਿੰਦੇ ਵੀ ਉਹ ਰੰਗੜਾਂ ਵਾਲੀ ਬਿਹੀ ਆ। ਔਰ ਸਿੱਖ ਵੀ ਰੰਗੜ ਹੁੰਦੇ ਆ ਨਾ। ਅੱਛਾ, ਸਿੱਖ ਵੀ ਰੰਗੜ ਹੁੰਦੇ ਆ। ਆਹੋ, ਇਹ ਤਾਂ ਪਹਿਲੀ ਵਾਰੀ ਸੁਣਿਆ ਜੀ। ਨਹੀਂ ਉਹ ਰੰਗੜਾਂ ਵਾਲੀ ਗਲੀ ਸਾਡੇ ਮਹੱਲਾ ਰੰਗੜਾਂ ਵਾਲਾ ਸੀ। ਅੱਛਾ। ਤੇ ਸੁਲਤਾਨੀਆਂ ਦਾ ਸੀ ਇੱਕ ਮਹੱਲਾ ਸਾਡੇ। ਸੁਲਤਾਨੀਆਂ ਦਾ ਹੈ, ਉਹ ਕਹਿੰਦੇ ਹੁੱਕਾ ਵੀ ਪੀ ਲੈਂਦੇ। ਸੁਲਤਾਨੀ ਸਿੱਖ ਆ ਨਾ ਜਿਹੜੇ, ਉਹ ਝੰਡਕਾ ਨਹੀਂ ਸੀ ਖਾਂਦੇ। ਉਦੋਂ ਮੀਆਂ ਤੋਂ ਤਕਬੀਰ ਪਵਾ ਲੈਂਦਾ, ਗੋਸ਼ਤ ਮਾਰ ਵੱਢ ਕੇ ਉਹਨਾਂ ਨੇ ਫਿਰ ਖਾ ਲੈਣਾ ਆਪਾਂ। ਅੱਛਾ। ਉਹ ਤਾਂ ਸਾਡੇ ਪਿੰਡ ਦੇ ਨਾਲ ਲੱਗਦਾ ਬੁੱਢਿਆਲ। ਬੁੱਢਿਆਲ ਦੇ ਸਾਡੇ ਪਿੰਡ ਦੇ ਵਸੀਵੇਂ ਦੇ ਵਿੱਚ ਕਹਿੰਦੇ ਹੁਣ ਮਿੱਲ ਬਣੀ ਆ, ਸ਼ੂਗਰ ਸ਼ੂਗਰ ਮਿਲ ਬਣੀ ਆ। ਆਹੋ, ਗੰਨੇ ਦੀ ਸ਼ੂਗਰ ਮਿਲ ਬਣੀ ਆ। ਸ਼ੂਗਰ ਮਿਲ ਬਣੀ ਹੋਈ ਆ ਉੱਥੇ। ਤਾਂ ਉਹ ਕਹਿੰਦੇ ਵੀ ਬਾਬਿਆਂ ਨੂੰ ਪਤਾ ਲੱਗ ਜਾਵੇ ਨਾ ਵੀ ਸਾਡੀ ਜ਼ਮੀਨ ਇੰਨੀ ਮਹਿੰਗੀ ਹੋ ਗਈ, ਤਾਂ ਬਾਬੇ ਹੁਣੀ ਭਾਵੇਂ ਉਦਾਂ ਹੋਕਾ ਲੈ ਜਾਣ ਵੀ ਇੰਨੀ ਮਹਿੰਗੀ। ਉਹ ਇੱਥੇ ਉਦੋਂ ਵੀ ਮਹਿੰਗੀ ਹੋਈ ਆ, ਜੋ ਮੁਕੱਦਰਾਂ ਦਾ ਲੈਣਾ ਤਾਂ ਉਹੀ ਆ। ਆਹੋ, ਨਹੀਂ ਉਹ ਬਹੁਤੀ ਮਹਿੰਗੀ, ਉਹ ਤਾਂ ਬਹੁਤ ਜ਼ਿਆਦਾ ਮਹਿੰਗੀ ਹੋਈ ਉਹ ਆ। ਗੱਲ ਇਹ ਨਹੀਂ ਆ ਵੀ ਜੱਟ ਤੁਸੀਂ ਮਤਲਬ ਹੈਗੇ ਆ, ਭਾਈਆਂ ਦੇ ਭਾਈ ਆ ਤੁਸੀਂ। ਉਹ ਤਾਂ ਹਵਾ ਹੀ ਚੱਲਦੀ, ਤੁਸੀਂ ਗਿਲਾ ਕੀਤਾ ਮੁਕਤ ਮੇਰੇ ਉੱਤੇ। ਮੈਂ ਉਹ ਸੁੱਚਾ ਸਿੰਘ ਦੀ ਗੱਲ ਕੀਤੀ ਨਾ ਵੀ ਉਹਨੇ ਸਾਨੂੰ ਦੱਸਿਆ, ਉਹਨੇ ਤੁਸੀਂ ਓਰਲੀ ਸੁਣ ਲਈ। ਫੇਰ ਜਿਸ ਵੇਲੇ ਸਾਨੂੰ ਉੱਥੋਂ ਜਥੇ ਦੇ ਵਿੱਚੋਂ ਕੱਢਿਆ ਅੰਦਰੋਂ ਨਾ, ਜਿਹੜੇ ਸਾਡੇ ਰਾਖੇ ਸਿੱਖ ਮੋਹਰੇ ਕੀਤੇ ਹੋਏ ਸੀ, ਉਹਨਾਂ ਦੇ ਵਿੱਚ ਵੀ ਸੁੱਚਾ ਸਿੰਘ ਦਾ ਹੱਥ ਸੀ। ਸਾਨੂੰ ਕੱਢਣ ਵਾਲਿਆਂ ਵਿੱਚ ਵੀ ਸੁੱਚਾ ਸਿੰਘ ਹੀ ਸੀ। ਲਓ ਜੀ, ਸੁਣ ਲਓ ਵੀ ਸੁੱਚਾ ਸਿੰਘ ਨੇ ਜੇ ਪਹਿਲੇ ਕੋ ਮਾੜੀ ਕੀਤੀ ਤਾਂ ਫਿਰ ਜਾਨ ਵੀ ਬਚਾਈ। ਜਿਸ ਵੇਲੇ ਸਾਨੂੰ ਕੱਢਿਆ, ਉਹ ਸਿੱਖ ਸੀ ਜਿਹੜੇ 4 ਪਹਿਰੇਦਾਰ, ਉਹਨਾਂ ਦੇ ਵਿੱਚ ਵੀ ਸੁੱਚਾ ਸਿੰਘ ਦਾ ਹੱਥ ਸੀ। ਉਹਨੇ ਕਿਹਾ ਮੈਂ ਪਾਸੇ ਹੀ ਰਹਿਣਾ, ਤੁਸੀਂ ਪੈਸੇ ਲੈ ਕੇ ਕੱਢ ਦਿਓ। ਅੱਛਾ। ਅਸੀਂ ₹1000 ਉਹਨਾਂ ਨੂੰ ਦੇ ਦਿੱਤਾ। ਉਹ ਮੰਨ ਗਏ ਇਸ ਗੱਲ ਨੂੰ। ਹੱਥ ਸੁੱਚਾ ਸਿੰਘ ਦਾ ਵਿੱਚ ਸੀ, ਉਹਦੇ ਕੱਢਣ ਵਾਲਿਆਂ ਵਿੱਚ ਵੀ ਸੀ। ਕੱਢਣ ਵਾਲਿਆਂ ਵਿੱਚ ਸੀ। ਹਾਂਜੀ, ਪਾਸੇ ਹੋ ਗਿਆ। ਉਹ ਨਹੀਂ, ਪਹਿਲਾਂ ਉਹਨੂੰ ਸਾਨੂੰ ਦਿੰਦਾ ਸੀ ਨਾ ਉਹ ਸਹਿ, ਮੈਂ ਤੁਹਾਨੂੰ ਕੱਢੂ। ਕੱਢਣਾ ਵੀ ਸੀ ਉਹਨੇ। ਮੁੜ ਕੇ ਬੇਬਸੀ ਗੱਲ ਹੋ ਗਈ। ਇਸ ਵੇਲੇ ਜਾ ਕੇ ਨਾ ਅਸਰ ਜੋਹਰ ਦੇ ਸ਼ਾਮ ਨੂੰ ਉਹਨੇ ਜਾ ਕੇ ਜਵਾਬ ਦਿੱਤਾ, ਮੀਆਂ ਤੁਸੀਂ ਆਪਣਾ ਬਿਦਾ ਕਰ ਲਓ। ਅੱਛਾ। ਮੇਰਾ ਹੁਣ ਬਾਹਰ ਨਹੀਂ ਜਾਂਦੀ, ਜਥਾ ਆਇਆ ਬੈਠਾ। ਉਹ ਕਰਨਾ ਕਰਾਉਣਾ ਕਿ ਬੰਦੇ ਪਹਿਰੇਦਾਰ ਮੋਹਰੇ ਬੈਠੇ ਰਾਤ ਨੂੰ ਜਿੱਦਾਂ ਹੋ ਸਕਦਾ। ਉਹ ਅੱਲਾ ਜਿਹੜੇ ਕੀ ਕੀਤਾ, ਉਹਨਾਂ ਨੂੰ ਜਿਹੜੇ ਪਹਿਰੇ ਵਾਲੇ ਸੀ ਉਹਨੇ ਕਿਹਾ ਪੈਸੇ ਇਹਨਾਂ ਤੋਂ ਲੈ ਲੂ ਲਾ ਪੁੱਤ, ਇਹਨਾਂ ਨੂੰ ਕੱਢ ਦਿਓ। ਜੇ ਸਾਡੇ ਨਾਲ ਉਹ ਗੱਲਬਾਤ ਘਰ ਲੁੱਟ ਟਰਾਈਆ ਕੀਤਾ ਤਾਂ ਸਾਨੂੰ ਕੱਢਿਆ ਵੀ ਸੁੱਚਾ ਸਿੰਘ ਨੇ। ਅਸੀਂ ਸੁੱਚਾ ਸਿੰਘ ਦੀ ਨੇਕੀ ਦੇ ਨਹੀਂ ਸਕਦੇ। ਸੱਚੀ ਜਿਹਨੇ ਜਾਨ ਬਚਾਤੀ ਵੀ ਹਾਂ ਜੀਆਂ ਦੀ। ਅੱਜ ਗੱਲਾਂ ਕਰਨ ਡਏ ਆ ਜੀ, ਜਾਨ ਬਚੀ ਆ ਤਾਂ ਗੱਲਾਂ ਕਰਨ ਡਏ 70 ਸਾਲ ਬਾਅਦ। ਮਤਲਬ ਇੰਨਾ ਹੈਗਾ ਵੀ ਮੁੜ ਕੇ ਨਾ ਟੈਲੀਫੋਨ ਕੀਤਾ ਤੇ ਨਾ ਨੈਟ ਦੇ ਉੱਤੇ ਆਏ ਵੀ ਮੈਂ ਕਿਹੜਾ ਬਈ ਤੁਹਾਡੇ ਕੋਈ ਬੱਚਾ ਖੋਲ ਲਿਆ। ਮੇਰੇ ਤੇ ਮੁੰਡੇ ਖੜਾ ਕਰਦੇ ਆ, ਹਟਦੇ ਨਹੀਂ ਗੱਲ ਕਰਨੋਂ। ਕਹਿੰਦੇ ਵੀ ਬਾਬਾ ਕੋਈ ਗੱਲ ਸੁਣਾ। ਮੈਂ ਕਿਹਾ ਗੱਲ ਫੇਰ ਸੁਣਾਉਣੀ ਪੈਂਦੀ ਆ। ਉਹ ਮੈਂ ਕਿਹਾ ਇੱਕ ਸਰਦਾਰ ਸੀ ਨਾ, ਸਿੱਖ ਸਿਆਣਾ ਹੋ ਗਿਆ। ਅੱਛਾ। ਉਹ ਜਿਸ ਵੇਲੇ ਸਿਆਣਾ ਹੋ ਗਿਆ ਤਾਂ ਉਹ ਬਾਲ ਬੱਚਾ ਉਹਦੇ ਕੋਈ ਨਹੀਂ ਸੀ। ਉਹਨੇ ਹਲ ਜੋੜਿਆ ਜਾ ਕੇ ਨਾ, ਉਹ ਉੱਥੇ ਜੋੜਿਆ ਵਿਚਾਰਾ। ਕਦੇ ਬਹਿ ਜਾ ਕਰੇ ਜਿੱਦਾਂ ਮੈਂ ਉੱਠਦਾ ਸੋਟੀ ਨਾਲ, ਕਦੇ ਉੱਠ ਖੜਿਆ ਕਰੇ, ਕਦੇ ਬਹਿ ਜਾ ਕਰੇ। ਉਹ ਬਾਦਸ਼ਾਹ ਵਜ਼ੀਰ ਜਾਂਦੇ ਸੀ। ਬਾਦਸ਼ਾਹ ਵਜ਼ੀਰ ਉਹਨੂੰ ਕਹਿਣ ਲੱਗੇ, ਉਹ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗੇ ਯਾਰ ਉਹ ਇੱਕ ਬਜ਼ੁਰਗ ਆ ਬਾਬਾ, ਚੱਲ ਉਸੇ ਪਾਣੀ ਧਾਣੀ ਪੀ, ਉਹਦੇ ਕੋਲ ਹੁੱਕਾ ਤਮਾਕੂ ਪੀ ਕੇ ਚੱਲਦੇ ਆ। ਅੱਛਾ। ਉਹ ਉਹਦੇ ਵੱਲ ਨੂੰ ਚਲੇ ਗਏ। ਜਿਸ ਵੇਲੇ ਉਹਦੇ ਕੋਲ ਨੂੰ ਚਲੇ ਗਏ, ਉਹ ਦੇਖਿਆ ਉਹਨਾਂ ਨੇ ਬੁੜਾ ਵਿਚਾਰਾ ਗੋਡਿਆਂ ਤੋਂ ਰਿਹਾ ਹੋਇਆ, ਦਾੜੀ ਨੇ ਦੱਬਿਆ ਹੋਇਆ ਸਿੱਖ ਪੁਰਾਣਾ। ਅੱਛਾ। ਉਹ ਕਹਿਣ ਲੱਗੇ ਵੀ ਬਾਬਾ ਤੂੰ ਆਖੇ ਬੜਾ ਔਕਾ। ਉਹ ਕਹਿੰਦਾ ਮੈਂ 2 ਚਲਾਇਆ, ਤੀਰ 1 ਚਲਾਇਆ, ਤੁੱਕਾ ਮੈਂ ਨਹੀਂ ਉੱਕਾ, ਉੱਕਣ ਵਾਲਾ ਔਕਾ। ਉਹ ਕਹਿੰਦਾ ਵੀ ਇਹਦਾ ਮਤਲਬ ਕੀ ਆ, ਇਹਦਾ ਮਤਲਬ ਦੱਸ। ਉਹ ਕਹਿੰਦਾ ਮਤਲਬ ਐਵੇਂ ਨਹੀਂ ਦੱਸ ਹੁੰਦਾ। ਬਾਦਸ਼ਾਹ ਵਜ਼ੀਰੀ ਤੁਸੀਂ ਟੱਟੂ ਦੀ ਕਰਦੇ ਆ, ਤੁਸੀਂ ਇੰਨੇ ਭੋਰਾ ਸਵਾਲ ਦਾ ਜਵਾਬ ਨਹੀਂ ਦੇ ਸਕੇ। ਅੱਜ ਸ਼ਾਮ ਨੂੰ ਤੁਹਾਡੇ ਨਿਬਲ ਨੇ ਤੁਹਾਨੂੰ ਤਖਤ ਤੋਂ ਲਾ ਦੇਣਾ। ਉਹਨਾਂ ਦੀ ਤਾਂ ਭਾਵੇਂ ਬਾਦਸ਼ਾਹ ਦੀ ਵਜ਼ੀਰ ਦੀ ਮੋਕ ਵੀ ਜਵਾਬ ਸਾਨੂੰ ਆਇਆ ਨਹੀਂ, ਇਹਨੇ ਉੱਥੇ ਪੇਸ਼ ਹੋਣਾ, ਸਾਡਾ ਕੰਮ ਕਰ ਦੇਣਾ। ਸਹੀ ਗੱਲ ਆ। ਉਹ ਚਲੇ ਗਏ। ਜਿਸ ਵੇਲੇ ਉਹ ਚਲੇ ਗਏ, ਬਾਦਸ਼ਾਹ ਨੇ ਵਜ਼ੀਰ ਨੂੰ ਕਿਹਾ ਵੀ ਇਹਨੂੰ ਜਿੱਦਾਂ ਵੀ ਮਰਜ਼ੀ ਰਾਜੀ ਕਰਕੇ ਤਾਂ ਇਹ ਤਰਜਮਾ ਕਰਾ ਇਸ ਗੱਲ ਦਾ। ਤਰਜਮਾ ਕਰਾ ਤਾਂ ਬਚਦੇ, ਨਹੀਂ ਅਸੀਂ ਬਚਦੇ ਨਹੀਂ। ਬਾਦਸ਼ਾਹ
ਵਜ਼ੀਰ ਨੇ ਕੀਤਾ ਤੁੰਨ ਕੇ ਪੈਸੇ ਲਿਜਾ ਕੇ ਨਾ ਉਹਦੇ ਦੌਲਤ ਦੇ ਨਾਲ 2 ਡਰਮ ਭਰਤੇ ਸੋਨੇ ਚਾਂਦੀ ਦੇ ਪੈਸੇ ਹੁੰਦੇ ਸੀ ਉਦੋਂ ਇਹ 2 ਡਰਮ ਭਰਤੇ ਇੱਕ ਭਰਤਾ ਬੁੱਕਾ ਲੈ ਵੀ ਕਹਿੰਦਾ ਹੁਣ ਬਾਬਾ ਤੂੰ ਦੱਸ ਦੇ ਉਹ ਜਿਸ ਵੇਲੇ ਦੌਲਤ ਵਾਲ ਦੇਖਿਆ ਅੰਨਾ ਹੋ ਗਿਆ 2 ਡਰਮ ਭਰੇ 2 ਡਰਮ ਭਰਾਏ ਇੱਕ ਭਰਾਇਆ ਬੁੱਕਾ ਮੈਂ ਨਹੀਂ ਉੱਕਾ ਆਖੇ ਉੱਕਣ ਵਾਲਾ ਉੱਕਾ ਉਹ ਕਹਿਣ ਲੱਗਾ ਵੀ ਤੂੰ ਹੁਣ ਦੱਸਿਆ ਬਾਅਦ ਚ ਉਹ ਕਹਿਣ ਲੱਗਾ ਵੀ ਤੂੰ ਬੜਾ ਉੱਕਾ ਬਾਬਾ ਤੂੰ ਦੱਸਣਾ ਨਹੀਂ ਸੀ ਉਹ ਕਹਿੰਦਾ ਮੈਂ ਨਹੀਂ ਉੱਕਾ 2 ਆਖੇ ਡਰਮ ਭਰਾ ਲਏ ਇੱਕ ਭਰਾਇਆ ਬੁੱਕਾ ਮੈਂ ਨਹੀਂ ਉੱਕਾ ਉੱਕਣ ਵਾਲਾ ਉੱਕਾ ਅਖੇ ਦਾ ਤਰਜਮਾ ਉਹ ਕਹਿੰਦਾ ਮੈਂ 2 ਵਿਆਹ ਕਰਾਏ ਆ 2 ਵਿਆਹ ਕਰਾਏ ਆ ਇੱਕ ਜਨਾਨੀ ਕੱਢ ਕੇ ਲਿਆਂਦੀ ਆ ਔਲਾਦ ਨਹੀਂ ਦਿੱਤੀ ਮੈਨੂੰ ਅੱਲਾ ਨੇ ਮੈਂ ਨਹੀਂ ਉੱਕਾ ਉੱਕਣ ਵਾਲਾ ਉੱਕਾ ਉਹਨੇ ਜਿਹਨੇ ਨਹੀਂ ਮੈਨੂੰ ਔਲਾਦ ਦਿੱਤੀ ਬੱਚੇ ਦਿੱਤੇ ਉੱਕਣ ਵਾਲਾ ਉੱਕਾ ਮੈਂ ਨਹੀਂ ਉੱਕਾ ਫਿਰ ਉਹਨੂੰ ਕਹਿਣ ਲੱਗੇ ਵੀ ਤੂੰ ਹੁਣ ਇਹ ਗੱਲ ਦੱਸਣੀ ਨਹੀਂ ਸੀ ਭੁੱਲਣਾ ਉਹ ਕਹਿੰਦਾ ਵੀ ਮੈਨੂੰ ਦੌਲਤ ਨੇ ਆਨਾ ਕਰ ਦਿੱਤਾ ਮੇਰੇ ਤੇ ਸਾਰੀ ਜ਼ਿੰਦਗੀ ਨਹੀਂ ਮੁੱਕਦੀ ਹੈਂ ਮੈਂ ਦੱਸ ਦਿੱਤਾ ਏਦਾਂ ਭਾਈਆ ਫੇਰ ਏਦਾਂ ਦੀਆਂ ਗੱਲਾਂ ਗੱਪਾਂ ਛੱਪਾਂ ਲਾਉਂਦੇ ਰਹੇ ਆ ਉਹ ਇੱਕ ਉਹ ਪੁਰਾਣੀ ਸਾਡੀ ਗੱਲ ਯਾਦ ਆਉਂਦੀ ਹੈ ਇੱਕ ਭਲੇ ਜ਼ਮਾਨੇ ਦੇ ਵਿੱਚ ਇੱਕ ਜੱਟ 3 ਭਾਈ ਸੀ ਅੱਛਾ ਉਹਨਾਂ ਦਾ ਪਿਓ ਮਰ ਗਿਆ ਅੱਛਾ ਜਦੋਂ ਉਹਨਾਂ ਦਾ ਪਿਓ ਮਰ ਗਿਆ ਉਹਨਾਂ ਨੇ ਆਪਣੇ ਪੈਸੇ ਤੇ ਲਿਬੜ ਲਏ ਉਹਨਾਂ ਨੂੰ ਰੁਪਈਆ 1500 ਸੀ ਚਾਂਦੀ ਦਾ 500 ਆਇਆ ਅੱਛਾ ਜਿਸ 500 ਰੁਪਈਆ ਉਹਨਾਂ ਨੂੰ ਆਇਆ ਉਹਨਾਂ ਨੇ ਵੰਡ ਚੁੰਡ ਕੇ ਤੇ 2 ਤਾਂ ਜੀਆ ਜੰਤ ਵਾਲੇ ਸੀ ਇੱਕ ਛੜਾ ਸੀ ਅੱਛਾ ਲੰਡਾ ਛੜਾ ਹੀ ਸੀਗਾ ਲੰਡੇ ਛੜੇ ਦੇ ਪੈਰ ਹੀ ਨਾ ਲੱਗਣ 500 ਰੁਪਏ ਉਹਦਾ ਕਹਿੰਦੇ ਦਵਾਨੀ ਨਹੀਂ ਸੀ ਦੇਖੀ ਉਹਦੇ 500 ਰੁਪਏ ਦੀ ਪੰਡ ਪੈਰ ਹੀ ਨਾ ਲੱਗੇ ਉੱਤੇ ਹੀ ਚੱਕੀ ਫਿਰੇ ਉਹਨੇ ਜ਼ਿੰਦਗੀ ਨਹੀਂ ਦੇਖੀ ਉਹਨੇ ਉਡਿਆ ਫਿਰਿਆ ਉਹਦਾ ਜਿਸ ਵੇਲੇ ਆਇਆ ਅੱਛਾ ਕੰਜਰੀ ਦੇ ਜਿਹੜੇ ਕੰਜਰੀ ਦੇ ਮਗਰ ਸਾਜ਼ ਵਜਾਉਂਦੇ ਹੁੰਦੇ ਆ ਨਾ ਉਹਨਾਂ ਨੂੰ ਪਾਰਕ ਕਹਿੰਦੇ ਆ ਪਾਰਕ ਅੱਛਾ ਉਹ ਸਾਡੇ ਜ਼ਮਾਨੇ 'ਚ ਪਾਰਕਾਂ ਨੇ ਦੇਖਿਆ ਉਹਨਾਂ ਨੇ ਕਿਹਾ ਪੈਸੇ ਸਿੱਖ ਕੋ ਬੜੇ ਆ ਨੇੜੇ ਨਹੀਂ ਲੱਗਦਾ ਕੰਜਰੀ ਨੂੰ ਆਪਣੀ ਉਸਤਾਦ ਨੂੰ ਜਾ ਕੇ ਦੱਸੀ ਉਹਨੇ ਜਾ ਕੇ ਕੰਜਰੀ ਨਾਲ ਗੱਲ ਕੀਤੀ ਅੱਛਾ ਜਿਸ ਵੇਲੇ ਕੰਜਰੀ ਨਾਲ ਗੱਲ ਕੀਤੀ ਉਹਨੇ ਕਿ ਵੀ ਇਦਾਂ ਦਾ ਕਰਕੇ ਉਹ ਸਰਦਾਰ ਪੈਸੇ ਲਈ ਫਿਰਦਾ ਇਹਨੇ 500 ਰੁਪਈਆ ਦੌਲਤ ਬੜੀ ਇਹਨੂੰ ਕਿਤੇ ਘੇਰ ਉਹ ਕੰਜਰੀ ਨੇ ਬਥੇਰੇ ਇਸ਼ਾਰੇ ਕੀਤੇ ਅੱਗਾ ਪਿੱਛਾ ਕੀਤਾ ਉਹ ਕਹਿੰਦਾ ਕਿੱਥੇ ਹੱਥ ਮਾਰ ਗਿਆ ਨੇੜੇ ਨਾ ਲੱਗੇ ਉਹ ਚਲਾ ਗਿਆ ਜਿਸ ਵੇਲੇ ਚਲਾ ਗਿਆ ਗਾਂਹ ਜਾ ਕੇ ਇੱਕ ਤਾਂ ਉਹਨੂੰ ਹਨੇਰਾ ਹੋ ਗਿਆ ਜਿਸ ਵੇਲੇ ਉਹਨੂੰ ਹਨੇਰਾ ਹੋ ਗਿਆ ਨਾ ਇੱਕ ਤਾਂ ਉਹਨੇ ਕਿਹਾ ਯਾਰ ਰਾਤ ਕੱਟਣੀ ਆ ਉਹਨੇ ਸੋਚਿਆ ਉਹ ਕਹਿਣ ਲੱਗਾ ਯਾਰ ਗੱਲ ਹੈਗੀ ਆ ਇਹ ਅੱਛਾ ਬਈ ਕੋਈ ਇਮਾਨਦਾਰ ਜਿਹਾ ਬੰਦਾ ਹੋਵੇ ਨਾ ਉਹਦੇ ਕੋਲ ਰਾਤ ਕੱਟੀਏ ਅੱਛਾ ਉੱਥੇ ਬੈਠੀਏ ਕਿਸੇ ਇਮਾਨਦਾਰ ਕੋ ਦਈਏ ਠਾਕ ਤਾਂ ਬਥੇਰੇ ਉਹ ਗਿਆ ਜਾ ਕੇ ਜਿਸ ਵੇਲੇ ਦੇਖਿਆ ਉਹਨੇ ਪੁੱਛਿਆ ਕਿਸੇ ਨੂੰ ਤੇ ਇੱਕ ਮੌਲਵੀ ਆਖੀ ਯਾਰ ਉਹ ਮੌਲਵੀ ਆ ਬੜਾ ਠੀਕ ਠਾਕ ਆ ਬੰਦਾ ਅੱਛਾ ਉਹ ਕਹਿੰਦਾ ਠੀਕ ਐ ਇਸੇ ਨਾਲੇ ਰੋਟੀ ਪਾਣੀ ਖਾਂਦੇ ਆ ਤੇ ਨਾਲੇ ਇਸੇ ਰਾਤ ਕੱਟਦੇ ਆ ਅੱਛਾ ਉਹਨੇ ਕੀ ਕੀਤਾ ਚਲੇ ਗਿਆ ਸਲਾਮਾਂ ਦੇ ਕਿਲੇ ਹੀ ਲੈ ਕੇ ਤਾਂ ਮੌਲਵੀ ਨੂੰ ਕਹਿਣ ਲੱਗਾ ਵੀ ਐਸਾ ਤਰ੍ਹਾਂ ਕਰਕੇ ਮੇਰੇ ਕੋਲ ਪੈਸੇ ਆ ਦੌਲਤ ਆ 500 ਰੁਪਈਆ ਅੱਛਾ ਇਹ ਮੈਂ ਰੱਖਣਾ ਉਹਨੇ ਕਿਹਾ ਬਈ ਲਿਆ ਰੱਖ ਦੇ ਉਹਨੇ ਕਿਹਾ ਵੀ ਆਹ ਲੈ ਚਾਬੀ ਲੈ ਲਾ ਉਹ ਗੱਲਾਂ ਉਹਦੇ ਵਿੱਚ ਰੱਖ ਦੇ ਤਾਂ ਤੂੰ ਹੀ ਸਵੇਰ ਨੂੰ ਕੱਢਣੇ ਆ ਅੱਛਾ ਉਹਨੇ ਕਿਹਾ ਬਈ ਐਡਾ ਇਮਾਨਦਾਰ ਕਿੱਥੇ ਲੱਭਣਾ ਸਾਰਾ ਕੁਝ ਮੇਰੇ ਹਵਾਲੇ ਕਰਤਾ ਉਹ ਚਾਬੀ ਦੇਤੀ ਉਹਨੇ ਰੁਪਈਏ ਰੱਖੇ ਖਾ ਕੇ ਰੋਟੀ ਪਾਣੀ ਰੱਜ ਪੁੱਜ ਕੇ ਖਾ ਪੀ ਕੇ ਤਾਂ ਆਪਣੇ ਸੌਂ ਗਿਆ ਸਵੇਰ ਨੂੰ ਨਾਸ਼ਤਾ ਕਰਕੇ ਕਹਿੰਦਾ ਮੌਲਵੀ ਨੂੰ ਕਹਿਣ ਲੱਗੇ ਮੌਲਵੀ ਜੀ ਆਹ ਮੇਰੀ ਪੈਸੇ ਤਾਂ ਦਿਓ ਮੌਲਵੀ ਕਹਿੰਦਾ ਕਿਹੜੇ ਪੈਸੇ ਅੱਛਾ ਮੌਲਵੀ ਨੇ ਸਾਫ਼ ਜਵਾਬ ਦੇ ਦਿੱਤਾ ਮੁੱਕਰ ਗਿਆ ਉਹ ਕਹਿੰਦਾ ਤੂੰ ਪੈਸਾ ਨਾ ਧੇਲਾ ਨਾਲੇ ਤੈਨੂੰ ਰਾਤ ਕਟਾਈ ਆ ਨਾਲੇ ਤੈਨੂੰ ਰੋਟੀਆਂ ਖਵਾਈਆਂ ਨਾਲੇ ਸਾਲਿਆ ਪੈਸੇ ਮੰਗਦਾ ਹੈ ਪੈਸੇ ਕੰਜਰਾ ਕਾਦੇ ਉਹਨੇ ਹੱਥ ਝਾੜੇ ਹੌਲਾ ਹੋ ਕੇ ਤੁਰ ਪਿਆ ਜਿਸ ਵੇਲੇ ਗਿਆ ਤਾਂ ਕੰਜਰੀ ਦੇ ਪਾਰਕਾਂ ਨੇ ਦੇਖਿਆ ਕੰਜਰੀ ਦੇ ਪਾਰਕ ਕਹਿੰਦੇ ਵੀ ਅੱਜ ਬੱਸ ਹੋਈ ਆਉਂਦੀ ਆ ਪੱਗ ਗਾਲ 'ਚ ਪਈ ਹੋਈ ਆ ਪੈਸਾ ਤੇ ਇਹਦੇ ਕੋਲ ਕੋਈ ਨਹੀਂ ਮੌਲਵੀ ਨੇ ਰਗੜਤਾ ਮਾਂਜ ਤਾਂ ਮੌਲਵੀ ਨੇ ਜਿਸ ਵੇਲੇ ਕੋਲ ਦੀ ਲੰਘਿਆ ਤੇ ਕੰਜਰੀ ਨੇ ਦੇਖਿਆ ਕੰਜਰੀ ਨੇ ਇਸ਼ਾਰਾ ਕੀਤਾ ਕਿ ਉਰਿਆ ਹੁਣ ਤਾਂ ਖਾਲੀਆਂ ਹੁਣ ਤਾਂ ਮਰ ਜਾ ਆ ਜਾ ਚਲਾ ਗਿਆ ਕੰਜਰੀ ਦੀ ਦੌੜ ਤੇ ਡਿੱਗ ਪਿਆ ਜਾ ਉਹ ਪਾਰਕਾਂ ਨੇ ਠਾਲਿਆ ਪਾਣੀ ਧਾਣੀ ਪਿਲਾ ਕੇ ਕੀ ਹੋਈ ਗੱਲ ਕਹਿੰਦੀ ਵੀ ਗੱਲ ਕੀ ਹੋਈ ਆ ਏਦਾਂ ਕਰਕੇ ਮੈਨੂੰ ਮੌਲਵੀ ਨੇ ਮਾਜ ਤੇ ਲਾ ਗਿਆ ਮੌਲਵੀ ਦੁੱਕੀ ਲਾ ਗਿਆ ਉਹਨਾਂ ਨੇ ਕਿਹਾ ਫਿਕਰ ਨਾ ਕਰ ਤੂੰ ਸਵੇਰੇ ਚੱਲਦੇ ਆ ਮੌਲਵੀ ਕਿਤੇ ਨਹੀਂ ਜਾਂਦਾ ਅੱਛਾ ਕੰਜਰੀ ਨੂੰ ਦਲਾਸਾ ਦਿੱਤਾ ਰੋਟੀ ਪਾਣੀ ਖਿਲਾਇਆ ਰੋਟੀ ਪਾਣੀ ਖਿਲਾ ਕੇ ਸਵੇਰ ਨੂੰ ਕਾਇਮ ਜਾ ਕੀਤਾ ਹੈ ਸਵੇਰ ਨੂੰ ਕਾਇਮ ਕੀਤਾ ਟੈਟ ਫੈਟ ਕਰਕੇ ਉਹਨੇ ਕਿਹਾ ਵੀ ਗੱਲ ਹੈਗੀ ਆ ਇਹ ਬਈ ਜਿਸ ਵੇਲੇ ਮੈਂ ਇਹਦਾ ਉਂਗਲੀ ਖੜੀ ਕਰੂੰ ਨਾ ਉਸ ਵੇਲੇ ਫਟ ਆ ਕੇ ਆਪਣਾ ਸਵਾਲ ਕਰਦੀ ਵੀ ਮੇਰੇ ਕੱਲ੍ਹ ਵਾਲੇ ਪੈਸੇ ਦਿਓ ਜੀ ਮੌਲਵੀ ਨੂੰ ਕੰਜਰੀ ਨੇ ਹਾਰ ਸ਼ਿੰਗਾਰ ਲਾਇਆ ਹਾਰ ਸ਼ਿੰਗਾਰ ਲਾ ਕੇ ਪਾਰਕਾਂ ਨੂੰ ਕਿਹਾ ਵੀ ਡੋਲੀ ਦਿਓ ਚੰਗੀ ਜੀ ਉਹ ਡੋਲੀ ਦੇ ਵਿੱਚ ਬਹਿ ਗਈ ਹੈ
ਜਿਸ ਵੇਲੇ ਡੋਲੀ ਦੇ ਵਿੱਚ ਬਹਿ ਗਈ ਪਾਰਕ ਡੋਲੀ ਲਈ ਜਾਂਦੇ ਨਾਲ ਹੋਕਾ ਦਿੰਦੇ ਵੀ ਕੋਈ ਇਮਾਨਦਾਰ ਬੰਦਾ ਹੋਵੇ ਤੇ ਸ਼ਹਜ਼ਾਦੀ ਆਰਾਮ ਦੀ ਇਹਨੇ ਸ਼ਾਦੀ ਕਰਾਉਣੀ ਹੈ ਕਿਸੇ ਚੰਗੇ ਇਮਾਨਦਾਰ ਬੰਦੇ ਨਾਲ ਕਰਾਉਣੀ। ਅੱਛਾ ਜਿਸ ਵੇਲੇ ਉਹ ਡੋਲੀ ਜਾਂਦੀ ਹੈ ਤਾਂ ਮੌਲਵੀ ਨੇ ਸੁਣਿਆ ਨਾ ਤੇ ਮੌਲਵੀ ਇਮਾਨਦਾਰੀ ਲੈ ਕੇ ਆ ਗਿਆ ਕਿਹਾ ਵੀ ਹੱਥ ਮਾਰਿਆ ਹਾਂ ਵੀ ਆ ਜਾਓ ਮੈਂ ਬੜਾ ਇਮਾਨਦਾਰ ਅੱਛਾ ਹੈ। ਉਹਨਾਂ ਨੇ ਐਲਾਨ ਦਿੱਤਾ ਵੀ ਕੋਈ ਇਮਾਨਦਾਰ ਬੰਦਾ ਹੋਵੇ ਸ਼ਹਜ਼ਾਦੀ ਆਰਾਮ ਦੀ ਇਹਨੇ ਉਹਦੇ ਨਾਲ ਸ਼ਾਦੀ ਕਰਾਉਣੀ ਇਮਾਨਦਾਰ ਨਾਲ ਕਰਾਉਣੀ ਸ਼ਰਤ ਇਹ ਰੱਖੀ। ਆਹੋ ਜਿਸ ਵੇਲੇ ਜਾ ਕੇ ਬੈਠੀ ਜਿਸ ਵੇਲੇ ਮੌਲਵੀ ਨੇ ਦੇਖਿਆ ਮੌਲਵੀ ਦਾ ਤਾਂ ਵਜੂ ਟੁੱਟ ਗਿਆ ਦੇਖ ਮੌਲਵੀ ਨੇ ਇਦਾਂ ਦੀ ਕਦੇ ਖਾਲ ਚ ਨਾ ਦੇਖੀ। ਅੱਛਾ ਪਤਾ ਹੀ ਨਾ ਮੌਲਵੀ ਦੇ ਤਾਂ ਪੈਰਾਂ ਥੱਲੇ ਮਿੱਟੀ ਨਿਕਲ ਗਈ। ਅੱਛਾ ਤੇ ਹੌਲੀ ਗੱਲਬਾਤ ਕਰਦੀ ਨੇ ਮੌਲਵੀ ਨੂੰ ਦੱਸਣ ਲੱਗੀ ਵੀ ਐ ਕਰਨਾ ਤਾਂ ਨਾਲ ਉਂਗਲੀ ਖੜੀ ਕਰ ਦਿੱਤੀ। ਮੌਲਵੀ ਨੂੰ ਨਹੀਂ ਪਤਾ ਲੱਗ ਉਹ ਜਿਹੜਾ ਪੈਸੇ 500 ਵਾਲਾ ਖੜਕ ਦੇ ਕੇ ਉੱਤੇ ਆ ਗਿਆ। ਉਹ ਕਹਿੰਦਾ ਮੌਲਵੀ ਜੀ ਅੱਛਾ ਮੇਰਾ ਮੌਲਵੀ ਜੀ ਉਹਨੇ ਕਿਹਾ ਵੀ ਸ਼ਾਦੀ ਮੈਂ ਉਹਦੇ ਨਾਲ ਕਰਨੀ ਵੀ ਇਹਦੇ ਕੋਲ ਲੋਕਾਂ ਦੀਆਂ ਅਮਾਨਤਾਂ ਹੋਣ ਜਿਹੜਾ ਜਿਸ ਵੇਲੇ ਮੰਗੇ ਉਸੇ ਵੇਲੇ ਦੇਵੇ। ਉਹ ਜਦ ਨੂੰ ਕੰਜਰੀਆਂ ਗੱਲਾਂ ਬਾਤਾਂ ਕਰਦੀ ਨਾ ਸੱਜੇ ਹੱਥ ਦੀ ਉਂਗਲੀ ਖੜੀ ਕੀਤੀ ਉਹ ਆ ਗਿਆ ਮਾਰ ਰਿਹਾ ਪੰਮ ਨੇ ਛਾਲਾਂ ਮਾਰੀਆਂ 4 ਮੌਲਵੀ ਦਾ ਕੰਜਰੀ ਦੇ ਸਿਰ ਤੇ ਆ ਕੇ ਖੜ ਗਿਆ। ਅੱਛਾ ਆਖੇ ਹਾਂ ਬਈ ਕਿੱਦਾਂ ਮੌਲਵੀ ਨੂੰ ਕਹਿਣ ਲੱਗਾ ਮੌਲਵੀ ਜੀ ਮੇਰਾ 500 ਰੁਪਇਆ ਕੱਲ੍ਹ ਵਾਲਾ ਦਿਓ। ਉਹ ਕਹਿੰਦਾ ਚੱਕੋ ਚਾਬੀ ਮੈਂ ਤਾਂ ਹੱਥ ਵੀ ਨਹੀਂ ਲਾਇਆ ਲੈ ਜਾ ਕੱਢ ਲੈ ਜਾ ਕੇ। ਅੱਛਾ ਉਹਨੇ ਜਾ ਕੇ ਕੱਢ ਲਏ। ਹਾਂ ਜਿਸ ਵੇਲੇ ਉਹਨੇ ਕੱਢ ਲਏ ਠੀਕ ਠਾਕ ਕੀਤੇ ਜਿਸ ਵੇਲੇ ਉਹਨੇ ਕੱਢ ਕੇ ਲਿਆਂਦੇ ਪੈਸੇ ਦੇਖ ਕੇ ਤਾਂ ਉਹਨੇ ਉਂਗਲਾਂ ਖੜੀਆਂ ਖੜੀਆਂ ਤੇ ਨੱਚਣ ਲੱਗ ਪਿਆ। ਜਿਹੜਾ ਸੀਗਾ ਜੱਟ ਸੀ ਜੇ ਪੈਸੇ ਲੱਭ ਗਏ ਨਾ 500 ਲੱਭ ਗਿਆ ਉਹ ਗੇੜਾ ਦਿੱਤਾ ਕੰਜਰੀ ਵੀ ਡੋਲੀ ਦੇ ਵਿੱਚੋਂ ਨਿਕਲੀ ਇੱਕ ਹੇਠਲੇ ਬੰਨੇ ਜੱਟ ਉੱਪਰਲੇ ਬੰਨੇ ਕੰਜਰੀ ਵੀ 2 ਉਂਗਲੀਆਂ ਖੜੀਆਂ ਖਿੱਚਾਂ ਖਾੜੇ ਦੇ ਵਿੱਚ ਨੱਚਦੀ ਜਾਂਦੀ। ਪਾਰਕ ਵੀ ਨੱਚਣ ਲੱਗ ਪਿਆ। ਪੈਸੇ ਖਰੇ ਹੋ ਗਏ ਨਾ। ਆਹੋ ਪਾਰਕ ਵੀ ਕਈ ਗੱਲਾਂ ਹੁੰਦੀਆਂ ਸਾਰਿਆਂ ਨੂੰ ਇੱਕੋ ਜਿਹੀਆਂ ਹੁੰਦੀਆਂ ਨੇ ਸਾਰਿਆਂ ਨੂੰ ਇੱਕੋ ਜਿਹੀ ਹੋਣੀ ਆ ਗੱਲ ਇਹ। ਹਾਂ ਪਾਰਕ ਵੀ ਉੱਪਰਲੇ ਗੇੜੇ ਨੱਚ ਪਏ। ਅੱਛਾ ਮੌਲ ਵੀ ਬੈਠਾ ਸੋਚ ਕੇ ਮੌਲ ਵੀ ਸਾਰਿਆਂ ਨਾਲੋਂ ਉੱਪਰ ਦੀ 2 ਉਂਗਲੀਆਂ ਇੱਕ ਲੱਤ ਭਾਰ ਜਾਵੇ ਛਾਲਾ ਇੱਕ ਲੱਤ ਭਾਰ ਛਾਲਾ ਮਾਰਦਾ ਜਾਵੇ। ਅੱਛਾ ਉਹ ਸਾਰੇ ਬੰਦੇ ਇਕੱਠੇ ਹੋ ਗਏ ਵੀ ਤੁਸੀਂ ਸਾਰੇ ਹੀ ਨੱਚਦੇ ਆ ਤੁਹਾਨੂੰ ਕੀ ਉਹ ਕਹਿੰਦੇ ਸਾਰੇ ਅਸੀਂ ਇੱਕੋ ਜਿਹੇ ਆ ਕੱਲ ਇਕੱਠੇ ਉਹਨੂੰ ਪਾਉ ਨੂੰ ਪੈਸਿਆਂ ਵਾਲੇ ਨੂੰ ਪੁੱਛਿਆ ਜੱਟ ਨੂੰ ਤੂੰ ਕਿੱਦਾਂ ਨੱਚਦਾ ਉਹ ਕਹਿੰਦਾ ਜੀ ਮੇਰਾ 500 ਗਿਆ ਸੀ ਮੈਨੂੰ 250 ਤਾਂ ਮਿਲ ਹੀ ਜਾਣਾ ਨਾ ਕਹਿੰਦੀ ਨੇ 250 ਮੁਕਾਇਆ ਸੀ ਨਾ ਉਹ ਤਾਂ ਮੁੜਿਆ ਨਾ ਮੁੜਿਆ ਮੈਂ ਤਾਂ ਕਹਿੰਦਾ ਤਾਂ ਨੱਚਦਾ। ਹਾਂ ਕੰਜਰੀ ਨੂੰ ਕਹਿੰਦੇ ਤੂੰ ਕਿਉਂ ਨੱਚਦੀ ਆ ਉਹ ਕਹਿੰਦੀ ਵੀ ਮੇਰੀ ਦਿਹਾੜੀ ਚੰਗੀ ਬਣ ਗਈ ਮੈਨੂੰ ਸਾਡਾ ਕੰਮ ਹੀ ਨੱਚਣਾ ਆ ਜਿਹੜਾ ਮੈਂ ਕੰਮ ਕੀਤਾ ਮੈਂ ਕਾਮਯਾਬ ਹੋ ਗਈਆਂ। ਪਾਰਕ ਨੂੰ ਪੁੱਛਿਆ ਪਾਰਕ ਕਹਿੰਦੇ ਤੁਸੀਂ ਕਿਉਂ ਨੱਚੇ ਉਹ ਕਹਿੰਦੇ ਸਾਡੀ ਦੁਪਹਿਰ ਤੋਂ ਪਹਿਲਾਂ ਹੀ ਦਿਹਾੜੀ ਪੂਰੀ ਬਣ ਗਈ ਹੈ। ਮੌਲਵੀ ਨੂੰ ਪੁੱਛਿਆ ਵੀ ਤੂੰ ਉੱਪਰਲੇ ਕਿਹੜੇ ਆ ਉਹਨਾਂ ਕਹਿੰਦਾ ਮੈਨੂੰ ਅੱਗੇ ਵਾਸਤੇ ਕੱਢ ਹੋ ਗਿਆ ਅੱਗੇ ਵਾਸਤੇ ਮੈਂ ਕਹਿੰਦਾ ਐਡੀ ਇਮਾਨਦਾਰੀ ਨਹੀਂ ਦਿਖਾਉਂਦਾ ਅੱਗੇ ਵਾਸਤੇ ਕੰਮ ਮੈਂ ਕਹਿੰਦਾ ਸੋਚ ਕੇ ਕਰੂੰ। ਇਦਾਂ ਦੀਆਂ ਗੱਲਾਂ ਭਾਈਆ ਗੱਪਾਂ ਛਾਪਾਂ ਹੁੰਦੀਆਂ ਕਿਸੇ ਜ਼ਮਾਨੇ 'ਚ ਹੁਣ ਤਾਂ ਭੁੱਲ ਜਾਂਦੀਆਂ ਆਉਂਦੀਆਂ ਨਹੀਂ ਹੁਣ ਤਾਂ ਬੁੱਢੇ ਹੋਏ। ਚਾਚਾ ਆਪਣਾ ਬਾਬਾ ਵਿਆਹ ਦੀ ਗੱਲ ਆਪਣੀ ਮਾੜੀ ਜੀ ਸੁਣਾਓ। ਨਹੀਂ ਵਿਆਹ ਨੂੰ ਛੱਡ ਤੂੰ ਨਿਆਣੇ ਵਾਲੀ ਗੱਲ ਛੱਡ ਯਾਰ ਤੂੰ ਮੈਨੂੰ ਘਰੋਂ ਕਢਾਉਣਾ ਕਮਲੀ ਗੱਲ ਕਰ ਮੇਰੀ ਮੱਤ ਮਾਰ ਵਿਆਹ ਮੇਰੇ ਵਿਆਹ ਨੂੰ ਤੁਸੀਂ ਸਵਾਲਾ ਬਣਨਾ ਮੇਰੇ ਵਿਆਹ ਨੂੰ ਕੀ ਲੈਣਾ ਉਦੋਂ ਟਾਂਗਿਆ ਤੁੰਗਿਆ ਜੀ ਜਾਂਦੇ ਸੀ ਉਦੋਂ ਹਲਕਾ ਜਿਹਾ 80 ਸਾਲ ਮੇਰਾ ਨਹੀਂ ਮਾੜਾ ਜਿਹਾ ਦੱਸੋ ਤੁਸੀਂ ਵੀ ਹੋਇਆ ਕੀ ਸੀ ਛੱਡ ਤੂੰ ਉਹ ਕਿੱਦਾਂ ਟ੍ਰੇਨ ਲੰਘੀ ਸੀ ਬੰਦਾ ਨਹੀਂ ਲੰਘਦੀਆਂ ਰਹਿੰਦੀਆਂ ਟ੍ਰੇਨਾਂ ਹੋਰ ਗੱਲ ਕਰ ਕੇ ਹੋਰ ਪੁੱਛ ਲਓ ਮੌਲਵੀ ਵਾਲੇ ਉੱਪਰ ਦੀ ਮਾਰਦਾ ਛਾਲਾਂ ਜਾਂਦਾ ਤੜਾਕੇ ਮਾਰਦਾ ਉਹ ਫਿਰ ਇੱਕ ਉਹ ਜੱਟ ਨਹੀਂ ਉਹ ਜੱਟਾਂ ਨੂੰ ਗੱਲ ਸੁਣੀ ਜੱਟਾਂ ਦੀ ਕੋਈ ਮਾੜੀ ਮੋਟੀ ਸੁਣਾਉਣੀ ਨਹੀਂ ਆ। ਹਾਂ ਉਹ ਵੀ ਸੁਣਾ। ਜੱਟ ਸੀ 2 ਭਰਾ 2 ਭਰਾ ਜੱਟ ਸੀ ਪਿਓ ਉਹਨਾਂ ਦਾ ਮਰ ਗਿਆ ਲੰਬੜਦਾਰ ਸੀ ਉਹ। ਅੱਛਾ ਉਹ ਜਿਹੜਾ ਬੜਾ ਸੀ ਹੁਣ ਬੜੇ ਨੇ ਮਾਮਲਾ ਦੇਣਾ ਸੀ। ਅੱਛਾ ਉਹਨੇ ਗਰਾਉਣੇ ਚੰਗਾ ਖਾਣਾ ਚੰਗਾ ਪੀਣਾ। ਹਾਂ ਉਹ ਕਹਿੰਦਾ ਜਿਹੜਾ ਛੋਟਾ ਸੀ ਉਹਦਾ ਨਾਂ ਸੀ ਦੀਪਾ ਜਨਾਨੀ ਦਾ ਨਾਂ ਸੀ ਦੀਪੋ ਤੋਂ ਦੀਪਾ। ਅੱਛਾ ਦੀਪੋ ਕਹਿਣ ਲੱਗੀ ਵੀ ਇਹ ਚੰਗੇ ਕੱਪੜੇ ਪਾਉਂਦੇ ਆ ਦੋਏ ਜੀ ਸਭ ਕੁਝ ਕਰਦੇ ਕਰਾਉਂਦੇ ਆ ਉਹ ਲੈਂਦੇ ਦਿੰਦੇ ਆ ਤੇ ਅਸੀਂ ਨਹੀਂ ਮਾਮਲਾ ਲੈ ਕੇ ਦੇ ਸਕਦੇ। ਅੱਛਾ ਇੱਥੇ ਆ ਜਾ ਅਸੀਂ ਨਹੀਂ ਮਾਮਲਾ ਲੈ ਕੇ ਦੇ ਸਕਦੇ। ਅੱਛਾ ਉਹਦੇ ਜੀ ਚੁੱਕ ਦਿੱਤੀ। ਅੱਛਾ ਭਰਾ ਨੂੰ ਚੁੱਕ ਦਿੱਤਾ। ਉਹਨੇ ਸਵੇਰ ਨੂੰ ਹਾਲੇ ਨਹੀਂ ਜੋੜਿਆ। ਉੱਠ ਕੇ ਕਹਿੰਦਾ ਵੀ ਐਸਕੀ ਦੀ ਸ਼ਮਾਹੀ ਮੈਂ ਕਰਾਉਣੀ ਆ। ਉਹ ਜਿਹੜਾ ਬੜਾ ਸੀ ਉਹਨੇ ਕਿਹਾ ਵੀ ਚੱਲ ਵੀ ਭਾਈ ਤੇਰਾ ਵੀ ਚਾਹ ਲਾ ਲਾ ਤੂੰ ਕਰਾ ਲਾ ਬਈ। ਉਹਨੇ ਸਰਕਾਰ ਮੇਰੀ ਬੇਟਾ ਉਦੋਂ ਮਾਮਲਾ ਕਿਹੜਾ ਹੁੰਦਾ ਸੀ 1 ਰੁਪਈਆ ਪੈਲੀ ਨੂੰ ਬੜੀ 200-300 ਰੁਪਈਆ ਹੁੰਦਾ ਸੀ ਸਾਰਾ। ਹੁਣ ਤਾਂ ਹਜ਼ਾਰਾਂ ਲੱਖਾਂ ਮਾਮਲੇ ਦੇ ਹਨ। ਹੁਣ ਤਾਂ ਬਹੁਤ ਉਦੋਂ ਤਾਂ 1 ਰੁਪਈਆ ਪੈਲੀ ਨੂੰ ਦਾ ਮਾਰੂ ਜ਼ਮੀਨ ਸੀ ਨਾ ਕੋਈ ਪਾਣੀ ਨਾ ਤਾਣੀ ਬੜੇ ਡੇਰਾਂ ਦੀ ਗੱਲ। ਉਹਨੇ ਰੁਪਈਆ 300 ਹੋਇਆ ਗਰਾ ਲਿਆ। ਸਵੇਰ ਨੂੰ ਕਹਿੰਦੀ ਜਨਾਨੀਆਂ ਦੇਖ ਲਾ ਮੇਰੀ ਲੱਸੀ ਨੂੰ ਆਉਂਦੀਆਂ ਮੈਨੂੰ ਪੁੱਛਦੀਆਂ ਦੀਪੋ ਲੱਸੀ ਹੈਗੀ ਨਹੀਂ ਮੈਨੂੰ ਅੱਗੇ ਕੋਈ ਪੁੱਛਦਾ ਹੀ ਨਹੀਂ ਸੀ। ਦੀਪੋ ਕਹਿਣ ਲੱਗੀ ਵੀ ਉਹ ਕਹਿੰਦਾ ਬਈ ਠੀਕ ਆ ਉਹ ਕਹਿਣਾ ਕੋਈ ਗੱਲ ਹੈਗੀ ਆ ਇਹ ਵੀ ਮੈਂ ਹੁਣ ਮਾਮਲਾ ਜਰਾ ਤਾਰਨ ਜਾਣਾ
ਤੇ ਟੌਰ ਸ਼ੌਰ ਜਿਹੜਾ ਚੰਗਾ ਕੱਢ ਕੇ ਜਾਣਾ। ਹਾਂ ਜੀ ਪਗੜ ਬੰਨਿਆ, ਪਗੜ ਪੁਗੜ ਬੰਨ ਕੇ ਟੈਟ ਫੈਟ ਹੋ ਕੇ ਜਦੋਂ ਵੀ ਟੈਟ ਫੈਟ ਹੋ ਕੇ ਚਲਾ ਗਿਆ ਜਾ ਮੋਰੇ ਸੀ ਠਗਣੀ। ਅੱਛਾ ਮੋਰੇ ਠਗਣੀ ਬੈਠੀ ਸੀ, ਉਹਨੇ ਕਿਹਾ ਵੀ ਅੱਜ ਕੋਈ ਮੁਰਜਮ ਫਸਿਆ ਨਹੀਂ, ਅੱਜ ਕੋਈ ਭਾਰੂ ਫਸਿਆ ਭਾਰੂ ਨਹੀਂ ਫਸਿਆ। ਜਾਨੂ ਜੀ ਉਹ ਨਿਕਲਿਆ, ਉਹਨੇ ਕਿਹਾ ਉਹ ਨਿਕਲਿਆ ਤਾਂ ਹੈ ਵੀ, ਲੈ ਮੈਂ ਤਾਂ ਹੈ ਵੀ ਹੱਥ ਪੈ ਜੂ ਕਿਤੇ। ਉਹਨੇ ਦੇਖਿਆ, ਅੱਛਾ ਜਿਸ ਵੇਲੇ ਉਹਨੇ ਦੇਖਿਆ ਉਹਨੂੰ ਇਸ਼ਾਰਾ ਕੀਤਾ, ਆ ਗਿਆ ਉਹ। ਜਿਸ ਵੇਲੇ ਆ ਗਿਆ ਕਹਿੰਦਾ ਕਿੱਦਾਂ ਰੋਟੀ ਪਾਣੀ ਚਾਹ ਪਾਣੀ। ਅੱਛਾ ਉਹ ਕਹਿੰਦਾ ਹਰ ਚਾਹ, ਕਹਿੰਦੀ ਬਈ ਦੋ ਗੱਲਾਂ ਉਰਲੀਆਂ ਸੁਣ ਲੀਆਂ, ਦੋ ਪਰ ਲੀਆਂ। ਹਾਂ ਦੋ ਉਰਲੀਆਂ ਤੇ ਦੋ ਪਰ ਲੀਆਂ। ਉਹਨੇ ਕਿਹਾ ਠੀਕ ਆ ਤੂੰ ਚਾਹ ਪਾਣੀ ਪਿਲਾ। ਉਹਨੇ ਕਿਹਾ ਹਾਂ ਕੀ ਆ ਇਹ? ਕਹਿੰਦਾ ਕਿ ਮਾਮਲਾ ਉਰੇ ਲਿਆ। ਉਹਨੇ ਆਪਣੀ ਕੁੜੀ ਨੂੰ ਇਸ਼ਾਰਾ ਕੀਤਾ, ਉਹਨੇ ਉਹਨੂੰ ਫੜਾਤਾ, ਫੜਾ ਕੇ ਅੱਛਾ ਪਾਸੇ ਕਰ ਲੈ ਪੈਸੇ। ਅੱਛਾ ਪੈਸੇ ਪਾਸੇ ਕਰ ਲੈ ਹਾਂ ਕਰ ਕਰਾ ਕੇ ਤਾਂ ਉਹ ਜੀ ਜਿਸ ਵੇਲੇ ਰੋਟੀ ਪਾਣੀ ਖਾਦਾ ਕਹਿੰਦਾ ਬਈ ਪੈਸੇ ਮੇਰੇ ਲਿਆਓ। ਕਹਿੰਦੀ ਪੈਸੇ ਕਿਹੜੇ? ਕਾਹਦੇ ਪੈਸੇ ਵੀ? ਹਾਂ ਧੱਕੇ ਮਾਰੇ ਕੱਢਦਾ ਚਲਾ ਗਿਆ। ਦੁਪਹਿਰੋਂ ਪਹਿਲਾਂ ਹੀ ਪੱਗ ਗਾਚ 'ਚ ਪਈ ਹੋਈ ਟੀਪੋ ਦੇ ਬੰਦੇ ਦੇ ਮੂਹਰੇ ਬੈਠੇ। ਤਾਂ ਭਰਾ ਨੇ ਦੇਖਿਆ, ਕਹਿੰਦਾ ਕਿ ਉਹਦਾ ਚੱਦ ਤੁਰਿਆ, ਠਗੜੀਆਂ ਨੇ ਠਗ ਲਿਆ ਰਾਹ। ਉਹ ਉੱਥੇ ਦੀ ਰੋਜ਼ ਲੰਘਦਾ ਸੀ, ਉਹਨੂੰ ਪਤਾ ਸੀ। ਆਹੋ ਅਖੇ ਕੀ ਹੋਈ ਕੀ ਕਹਿਣਾ ਹੋਣਾ ਉਹਨਾਂ ਦੇ। ਕਹਿੰਦਾ ਹਰਾਮ ਦੀ ਡੀਪੋ ਨੇ ਮੈਨੂੰ ਫਸਾਇਆ, ਮੈਂ ਇਸ ਪਾਸੇ ਕਿੱਥੇ ਆਉਂਦਾ ਸੀ, ਮੈਂ ਤਾਂ ਦੱਸਾਂ ਤਾਂ ਹੀ ਨਹੀਂ ਗਿਣਨਾ ਆਉਂਦਾ। ਕੋਈ ਨਹੀਂ ਕਹਿੰਦਾ ਕਰ ਲੈਣੇ ਪਤਾ। ਸਵੇਰ ਨੂੰ ਉਹਨੇ ਕੀ ਕੀਤਾ, ਗਿਆ ਜੱਟ ਨੇ ਚੰਗਾ ਟੌਰ ਕੱਢਿਆ, ਟੌਰ ਕੱਢ ਕੇ ਨਾ ਕਾਗਜ਼ ਖਾਲੀ ਵਿੱਚ ਢੀਕਰੀਆਂ ਪਾ ਕੇ ਚੰਗੀ ਗਠੜੀ ਬਣਾ ਕੇ ਮੋਢੇ ਤੇ ਰੱਖ ਲਈ, ਬਿੰਗੜ ਜੀ ਪੱਗ ਬੰਨ ਲਈ, ਸਿੱਧੜ ਜਿਹਾ ਬਣ ਗਿਆ। ਅੱਛਾ ਜਿਸ ਵੇਲੇ ਗਿਆ ਨਾ ਠਗਣੀ ਨੇ ਵੀ ਦੇਖਿਆ, ਠਗਣੀ ਨੇ ਵੀ ਦੇਖਿਆ ਬਈ ਆਉਂਦਾ। ਉਹ ਗਿਆ ਜਿਸ ਵੇਲੇ ਗਿਆ ਤਾਂ ਮੋਰੇ ਉਹਨੇ ਇਸ਼ਾਰਾ ਕੀਤਾ, ਉਹ ਜੀ ਪਹਿਲਾਂ ਹੀ ਚਲੇ ਗਿਆ ਉਧਰ ਨੂੰ। ਸਲਾਮ ਵਾਲੇਕਮ। ਵਾਲੇਕਮ ਸਲਾਮ। ਕਿੱਦਾਂ ਆ ਕੇ ਰੋਟੀ ਪਾਣੀ? ਉਹ ਕਹਿੰਦਾ ਵੀ ਰੋਟੀ ਪਾਣੀ ਤਾਂ ਹੁਣ ਖਾਣਾ ਹੀ ਆ, ਹੋਰ ਖਾਣਾ ਨਹੀਂ। ਉਹਨੇ ਰੋਟੀ ਪਾਣੀ ਲਿਆਂਦਾ, ਖਾਧਾ, ਖਾ ਪੀ ਕੇ ਨਾ ਅੱਛਾ ਉਹ ਗਠੜੀ ਦੇ ਵਿੱਚ ਨਾ ਉਹਨੇ 2-3 ਸਰਦੇ ਖਰਬੂਜੇ, 2-3 ਸੇਬ ਦਿੱਤੇ ਹੋਏ ਸੀ। ਅੱਛਾ ਜਦੋਂ ਉਹਨੇ ਰੋਟੀ ਪਾਣੀ ਖਾ ਪੀ ਲਿਆ ਨਾ, ਸਭ ਕੁਝ ਠੀਕ ਠਾਕ ਹੋ ਕੇ ਨਾ ਉਹ ਬਹਿ ਗਿਆ ਪਿੱਛੇ ਨੂੰ ਹਟ ਕੇ। ਉਹਨੇ ਗਠੜੀ ਖੋਲੀ, ਖੋਲ ਕੇ ਤਾਂ ਐਡਾ ਸਾਰਾ ਖਰਬੂਜਾ ਕਾਢਿਆ ਵਿੱਚੋਂ, ਇੰਜ ਮਾਰਿਆ ਨਾ ਹਲਾਰਾ। ਅੱਛਾ ਹੱਥ ਤੇ ਟਪਾਇਆ ਨਾ। ਉਹ ਇਹਨਾਂ ਦੀਆਂ ਠਗੜੀਆਂ ਦੇ ਨਿਆਣੇ ਬੜੇ ਲਾਡਲੇ ਹੁੰਦੇ ਆ ਕੰਜਰਾਂ ਦੇ। ਨਿਆਣੇ ਕਹਿੰਦੇ ਅੰਮੀ ਮੈਂ, ਅੰਮਾ ਮੈਂ ਲੈਣਾ, ਅੰਮਾ ਮੈਂ ਲੈਣਾ। ਉਹ ਹਲੇ ਅੰਮਾ ਕਹਿੰਦੇ ਉਹਨੇ ਐਡਾ ਮੋਟਾ ਸੇਬ ਕੱਢ ਕੇ ਇੰਜ ਕਰ ਦਿੱਤਾ, ਉਹ ਵੀ ਦਿਖਾਤਾ। ਜਿਸ ਵੇਲੇ ਉਹਨੇ ਦੇਖਿਆ ਦੂਆ ਹੋਰ ਫਰੂਟ ਆਖੇ ਕਿੱਥੇ ਆ? ਉਹ ਕਹਿੰਦਾ ਵੀ ਗੱਲ ਹੈਗੀ ਆ ਵੀ ਮੈਂ ਤਾਂ ਲਿਆ ਆਪਣੇ ਜੋਗੇ। ਆਹ ਕਹਿੰਦਾ ਆ ਜਿਹੜੀ ਗਲੀ ਜਾਂਦੀ ਨੇ, ਇਸ ਗਲੀ ਦੇ ਵਿੱਚ ਦੀ ਨਾਲ ਇਧਰਲੇ ਬੰਨੇ ਆ 1 ਰੁਪਈਆ ਦਿੰਦੇ ਆ। 1 ਰੁਪਈਏ ਨੇ ਜਿੰਨੇ ਮਰਜ਼ੀ ਲੈ ਲਵੇ ਤਾਂ ਜੇਬ 'ਚ ਰੁਪਈਆ ਕੱਢਿਆ, ਉਹਨੂੰ ਫੜਾਤਾ ਵੀ ਲੈ ਆਹ ਰੁਪਈਆ ਲੈ ਜਾ, ਉੱਥੇ ਆ ਲੈ ਜਾ ਖੇਸ ਤੇ ਪੰਡ ਪਾ ਲਿਆ। ਉਹ ਉਹਨੇ ਮੋਢੇ ਤੇ ਰੱਖਿਆ ਖੇਸ, ਹੱਥ 'ਚ ਰੁਪਈਆ ਦੇਤਾ ਉਹਨੇ ਕਿ ਵੀ ਇਦਾਂ ਦਾ ਫੁੱਦੂ ਕਿੱਥੇ ਲੱਭਣਾ ਫਰੂਟ ਲਿਆਉਣ ਨੂੰ, ਨਾਲੇ ਫਰੂਟ। ਉਹ ਉੱਥੇ ਖੋਲਿਆਂ 'ਚ ਵੜਦੀ ਆ ਜਾਨੂੰ, ਉਹਦਾ ਮਗਰ ਆਦਮੀ ਆ ਗਿਆ ਜੱਟ ਹਾਲ ਬਾਹ ਕੇ, ਬੱਸ ਹੋਈ ਉਹਦੀ। ਉਹ ਕਹਿੰਦਾ ਵੀ ਚਦਰਾਣੀ ਕਿੱਥੇ? ਉਹ ਕਹਿੰਦਾ ਯਾਰ ਗੱਲ ਕਾਹਦੀ ਆ? ਇੱਕ ਆਖੇ ਜਵਾਨ ਜਿਹਾ ਮੁੰਡੇ ਅੱਖ ਮਾਰੀ ਆ, ਉਹਨੂੰ ਉਹ ਲੈ ਗਿਆ, ਛਾਲਾਂ ਮਾਰਦੀ ਜਾਂਦੀ ਆ। ਉਹ ਕਹਿੰਦਾ ਕਿ ਕੱਲ੍ਹ ਵਾਲਾ ਰੁਪਈਆ, ਇੱਕ ਆਖੇ ਹੱਥ 'ਚ ਰੁਪਈਆ ਲਈ ਫਿਰਦੀ, ਉਹਨੇ ਰੁਪਈਆ ਉਹਨੂੰ ਦਿੱਤਾ। ਉਹ ਜਿਸ ਵੇਲੇ ਲੈ ਗਿਆ ਅੱਖ ਮਾਰ ਕੇ ਲੈ ਗਿਆ, ਕਹਿੰਦਾ ਇਦਾਂ ਦੀ ਜਨਾਨੀ ਤੋਂ ਬੰਦਾ ਐਵੇਂ ਨਹੀਂ ਚੰਗਾ। ਆਖੇ ਉਹ ਕਹਿੰਦਾ ਖੇਸ ਲਿਆ, ਆਖੇ ਖੇਸ ਵੀ ਲੈ ਗਈ ਆ ਆ ਕੇ, ਆਹ ਖੋਲਿਆਂ 'ਚ ਬੜੀ ਆ। ਉਹ ਜੀ ਪ੍ਰੈਣੀ ਉਹਨੇ ਚੱਕ ਕੇ ਪ੍ਰੈਣੀ ਮਗਰ ਚੜਿਆ, ਦੇ ਡਾਂਗ ਜਿੱਧਰ ਉਹਦੇ ਪਾਣੀ। ਉਹਨਾਂ ਦੇ ਉਧਰ ਜਾਂਦੇ ਜਾਂਦੇ ਉਹਨੇ ਆਪਣੇ ਪੈਸੇ ਕੱਢ ਕੇ ਕਾਬੂ ਕਰ ਲਿਆ। ਆਪਣੇ ਪੈਸੇ ਨਿਕਲ ਗਿਆ ਲੈ ਕੇ। ਕਾਹ ਨੂੰ ਬੈਠਾ ਉੱਥੇ ਜਾਣਾ ਮਾਖੋਲ ਨੂੰ ਉਹਨੇ। ਅੱਛਾ ਆ ਗਏ। ਜਿਸ ਵੇਲੇ ਆ ਗਿਆ ਪੈਂਦੀ ਪਵਾਉਂਦੀ ਜੋ ਰਿੰਗਣ ਲੱਗ ਪਏ, ਜਿਸ ਵੇਲੇ ਬੁੜੀਆਂ ਆਲੇ ਦਾਲੇ ਆਉਣ। ਅੱਛਾ ਉਹਨੂੰ ਕਹਿਣ ਲੱਗੇ ਵੀ ਜਿਹੜੀ ਤਾਂ ਖੜ ਕੇ ਸਿਆਪਾ ਕਰੇ ਉਹਨੂੰ ਰੁਪਈਆ 2 ਰੁਪਈਏ ਮਿਲਣੇ, ਜਿਹੜੀ ਬਹਿ ਕੇ ਮਿਲੇ ਉਹਨੂੰ ਰੁਪਈਆ। ਪਿੱਟਣ ਖੜੀਆਂ ਕਹਿੰਦੀਆਂ 2 ਲੈਣੇ ਆ 2 ਲੈਣੇ ਆ 2। ਇੱਕ ਵਾਲੀਆਂ ਸੀ, ਕੋਈ ਇੱਕ ਵਾਲੀ ਸੀ ਵਿੱਚ ਬਹਿ ਕੇ ਇੱਕ ਵਾਲੀਆਂ। ਉਧਰੋਂ ਭਰਾਈ ਆ ਗਏ ਗਾਉਣੇ ਵਾਲੇ। ਭਰਾਈ ਨੂੰ ਪੁੱਛਿਆ ਕੀ ਕਹਿੰਦਾ? ਉਹ ਕਹਿੰਦਾ ਸਿਆਪਾ ਕਰਨਾ 5 ਰੁਪਈਏ ਬੰਦੇ ਨੂੰ ਸਾਜਾ ਨਾਲ। ਉਹ ਜੀ ਮਾਲ ਸਿਆਪਾ ਕਰਨ ਦੇ ਸਿਆਪਾ। ਉਹਨਾਂ ਨੂੰ ਕਹਿੰਦਾ ਜਿਹੜਾ ਬੰਦਾ ਆਵੇ ਕਹਿੰਦਾ ਇਹਦਾ ਪਿਓ ਮਰ ਗਿਆ। ਜਿਸ ਵੇਲੇ ਸੁੱਟ ਆਈ, ਉਹ ਕਹਿਣ ਲੱਗੀ ਵੀ ਗੱਲ ਕਰ। ਕਹਿੰਦਾ ਹਲੇ ਉਰਲੀ ਸੁਣਾਈ ਆ, ਪਰਲੀ ਸੁਣਾਵਾ। ਕਹਿੰਦੀ ਰੱਬ ਦਾ ਨਾਮ ਆ, ਨਾ ਪੈਸੇ ਵੀ ਲੈ ਜਾ, ਮੇਰੀ ਜਾਨ ਛੱਡ ਦੇ। ਉਹ ਮੁੜ ਕੇ ਉਹਨਾਂ ਨੇ ਇੱਕ ਤਾਂ ਤੂੰ ਨਹੀਂ ਦਿਖਾਲੇ, ਕੋਈ ਜਾਜੂ ਦਾ ਹੈਗਾ, ਉਹ ਪਤਾ ਨਹੀਂ ਉਹ ਖਰਾਬ ਜਿਹਾ ਐਂ ਕਰਦਾ, ਉਹਨੂੰ ਪਤਾ ਨਹੀਂ ਲਾਉਣਾ ਹੀ ਨਹੀਂ ਆਉਂਦਾ। 1-2 ਵਾਰੀ ਉਹ ਲਾਇਆ, ਮੈਨੂੰ ਪਤਾ ਹੀ ਮੈਂ ਦਿਖਾਇਆ ਨਹੀਂ। ਗੱਲ ਕਰਾਣੀ ਯਾਰ, ਉਹਨਾਂ ਸਿੱਖਾਂ ਸਾਡੇ ਗੁਆਂਢ ਹੈਗੀ ਆ ਬੁੱਢੇ ਵਾਲ ਲੱਗਦੀ ਸਾਡੇ ਨਾਲ। ਅੱਛਾ ਸਾਡੀ ਜਿਹੜੀ ਜ਼ਮੀਨ ਸੀ ਨਾ ਉੱਥੇ ਰੇਤਾ ਬਹੁਤ ਸੀ ਜ਼ਮੀਨ। ਉੱਥੇ ਮੂੰਗਫਲੀ ਤੇ ਗਵਾਰਾ ਛੋਲੇ ਸ਼ੈ ਹੁੰਦੀ ਸੀ ਉਸ ਵੇਲੇ, ਹੁਣ ਦਾ ਪਤਾ ਨਹੀਂ। ਇਹੀ ਸੁਣਦੇ ਵੀ ਇਹ ਬਹੁਤ ਫਸਲਾਂ ਆਮ ਸੀ ਉਦੋਂ। ਜਿਸ ਵੇਲੇ ਉਜਾੜੇ ਪਏ ਤਕਰੀਬਨ ਮੈਂ 9-10 ਸਾਲ ਦਾ ਸੀ। ਅੱਛਾ ਕੁਝ ਗੱਲਾਂ ਦਾ ਮੈਨੂੰ ਪਤਾ,
ਅੱਛਾ ਕਈਆਂ ਦਾ ਮੈਂ ਨਾਮ ਵੀ ਜਾਣਦਾ ਪਿੰਡ ਦਿਆਂ ਦਾ। ਇੱਕ ਮੁੰਡਾ ਹੁੰਦਾ ਸੀ ਛੀਂਬਿਆਂ ਦਾ ਕਰਨੈਲ, ਉਹ ਸਾਡੇ ਨਾਲ ਖੇਡਦਾ ਹੁੰਦਾ ਸੀ। ਅੱਛਾ ਹਾਂ ਇੱਕ ਗੁਰਦੇਵ ਹੁੰਦਾ ਸੀ, ਇੱਕ ਉਦਾ ਸਿੰਘ ਹੁੰਦਾ ਸੀ, ਉਹ ਆਉਂਦੇ ਜਾਂਦੇ ਸੀ ਸਾਡੇ। ਹਾਂਜੀ ਉਹ ਸਾਡੇ ਬੁੜੇ ਨਾ ਸਿੱਖ ਜਿਹੜੇ ਧਰਮ ਵਾਲੇ ਹੁੰਦੇ ਆ, ਕਈ ਧਰਮ ਵਾਲੇ ਹੁੰਦੇ ਆ। ਉਹ ਸਾਡੇ ਇੱਕ ਬੁੜੇ ਨੇ ਕਾਲੀ ਕਿਸੇ ਨਾਲ ਬਾਈ। ਅੱਛਾ ਬਾਈ ਕਾਲੀ, ਉਹ ਗਾਹੀਕਿਆਂ ਦੇ ਬੜੇ ਮਸ਼ਹੂਰ ਸੀ। ਗਾਹੀਕਿਆਂ ਦੇ ਸਿੱਖ ਗਾਹੀਕਿਆਂ ਦੇ ਸੀਗੇ, ਸਿੱਖਾਂ ਦਾ ਬੜਾ ਜ਼ੋਰ ਸੀ। ਅੱਛਾ ਉਹ ਗੱਡੀਆਂ ਭਜਾਉਂਦੇ, ਜੇ ਤਾਂ ਉਹਨਾਂ ਨੇ ਉਹਨਾਂ ਦੀ ਗੱਡੀ ਲੈ ਕੇ ਜਾਣੀ ਆ ਭਜਾਉਣ, ਜਿੱਥੇ ਵੀ ਮੇਲੇ ਦੇ ਵਿੱਚ ਜਾਣਾ, ਜੇ ਤਾਂ ਉਹਨਾਂ ਦੀ ਗੱਡੀ ਨੇ ਜਿੱਤ ਜਾਣਾ, ਅਗਲੇ ਬੋਰਲੇ ਤਾਂ ਵੀ ਕੁੱਟਣੇ ਆ, ਕਿੱਥੇ ਸਾਲੇ ਆਏ ਆ ਭਜਾਉਣ, ਗੱਡੀਆਂ ਲਈ ਫਿਰਦੇ ਆ ਢੱਗੂ। ਜੇ ਇਹਨਾਂ ਨੇ ਹਾਰ ਜਾਣਾ, ਇਹਨਾਂ ਨੇ ਤਾਂ ਵੀ ਉਹ ਕੁੱਟਣੇ ਆ। ਅੱਛਾ ਇੰਨੇ ਜ਼ੋਰ ਵਾਲੇ ਅੜਬ ਸਿੱਖ ਸੀ ਸਾਡੇ ਪਿੰਡ ਦੇ, ਗਾਹੀਕਿਆਂ ਦੇ ਸੀ। ਅੱਛਾ ਗਾਹੀਕਿਆਂ ਦੇ। ਆਹੋ ਧੱਕਾ ਕਰਦੇ ਸੀਗੇ। ਹਾਂ ਆਹੋ ਧੱਕਾ ਕਰਦੇ ਸੀ। ਉਹ ਬਾਈ ਕਰਦੀ ਇੱਕ ਬੰਦੇ ਨੇ ਸਾਡੇ ਨੇ। ਅੱਛਾ ਉਹਨਾਂ ਦੇ ਨਾਲ ਹਿੱਸਾ ਭਾਈਵਾਲੀ ਚੌਥਾ ਹਿੱਸਾ ਨਹੀਂ ਕਰ ਲੈਂਦੇ। ਆਹੋ ਭੌਲੀ ਤੇ ਬਾਈ ਕਰ ਲਈ। ਜਿਸ ਵੇਲੇ ਉਹਨਾਂ ਦਾ ਕੰਮ ਸੀ, ਉਹ ਆੜਬ ਬੜੇ ਸੀ, ਬੁੜਾ ਵੀ ਸਾਡਾ ਬੜਾ ਆੜਬ ਸੀ ਉਹ। ਅੱਛਾ ਉਹ ਕਹਿੰਦਾ ਵੀ ਐਤਕੀ ਇਹਨਾਂ ਦੇ ਨਾਲ ਨਿਬੜ ਕੇ ਹੀ ਹਟਣਾ। ਉਹ ਜਿਸ ਵੇਲੇ ਭਾਦੋਂ ਆਉਣੀ ਨਾ, ਭਾਦੋਂ ਸਾਲ ਪੂਰਾ ਲੱਗ ਜਾਣਾ, ਭਾਦੋਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਰਿਵਾਜ ਸੀ, ਕੋਈ ਇੱਕ ਪਾਸਾ ਸੀ ਚੜਾਈ ਬੜਾ ਉੱਚਾ। ਅੱਛਾ ਭਾਦੋਂ ਨੂੰ ਸਾਲ ਬਾਅਦ ਰੂੜੀ ਕੱਢਦੇ ਹੁੰਦੇ ਸੀ। ਅੱਛਾ ਜੀ ਢੇਰ ਸਾਲ ਬਾਅਦ ਕੱਢਣਾ, ਸਾਰੇ ਪਿੰਡ ਨੇ ਉਸ ਪਾਸੇ ਨੂੰ ਚਾੜਨਾ। ਉੱਥੇ ਦੀ ਢੱਗਾ ਕੋਈ ਚੜਦਾ ਸੀ। ਉਚਾਈ ਸੀਗੀ, ਕੋਈ ਢੱਗਾ ਚੜਦਾ ਸੀ। ਬੰਦੇ ਧਰਮ ਵਾਲੇ ਵੀ ਹੁੰਦੇ ਆ। ਇੱਕ ਮੁੰਡਾ ਸੀ ਸਾਡੇ ਪਿੰਡ ਵਿਆਹ, ਸੁਲਤਾਨੀਆਂ ਦਾ, ਸੂਦਾਂ ਪਿੰਡ ਸੀ, ਨਾਲ ਉਹ ਸੂਦ ਸੀ ਸਿੱਖ ਸੂਦ ਉਹਨਾਂ ਦੀ ਵੀ ਕੌਮ ਹੁੰਦੀ ਆ। ਅੱਛਾ ਉਹ ਸੂਦ ਸੀ, ਉਹਨੇ ਜਿਸ ਵੇਲੇ ਆਉਣਾ ਨਾ, ਜਾਂਦੇ ਹੁੰਦੇ ਹਾਕ ਮਾਰ ਜਾਣੀ ਵੀ ਚਾਚਾ ਚਾਹ ਦਾ ਕੁੱਟ ਧਰਿਓ। ਆਉਂਦਾ ਹੁੰਦਾ ਸੀ ਉਹ ਘੋੜੇ ਤੇ, ਬੜਾ ਤਕੜਾ ਜੱਟ ਸੀ, ਚਾਹ ਧਰ ਦੇਣੀ। ਅੱਛਾ ਹੁੱਕਾ ਪੀਂਦਾ ਹੁੰਦਾ ਸੀ। ਉਹਨੇ ਆਉਣਾ ਸੀ, ਸਾਡੇ ਬੁੜਿਆਂ ਦੇ ਕੋਲੇ ਹੀ ਰਹਿਣਾ। ਉਹਨਾਂ ਨੇ ਇੱਕ ਕੀਤਾ, ਭਾਦੋਂ ਦੇ ਵਿੱਚ ਜਾ ਕੇ ਢੇਰ ਕੱਢਣ ਲੱਗੇ ਨਾ, ਢੱਗਾ ਹੰਬਾਤਾ। ਅੱਛਾ ਢੱਗਾ ਜਿਸ ਵੇਲੇ ਹੰਬਾਤਾ ਨਾ, ਉਹ ਅਗਲੇ ਕਹਿੰਦੇ ਵੀ ਲੈ ਵੀ ਮੀਆਂ ਜਾ ਲੈ ਜਾ ਢੱਗਾ ਆਪਣਾ, ਹੁਣ ਲਿਆ ਹੁਣ ਐਡੀ ਛੇਤੀ ਕਿੱਥੋਂ ਲਿਆਉਣਾ ਸੀ, ਭਲੇ ਜਮਾਨੇ ਸੀ। ਉਹ ਜਾਨੂ ਉਹ ਢੱਗੇ ਬੰਨਿਆ, ਉੱਥੇ ਬੰਨਿਆ ਤਾਂ ਬੁੜੇ ਬੈਠੇ ਗੱਲਬਾਤ ਕਰਨ ਲੱਗਾ। ਜਾਨੂ ਉਹ ਸੂਦ ਸਰਦਾਰ ਆ ਗਿਆ ਜਿਹੜਾ ਸਾਡੇ ਪਿੰਡ ਵਿਆਹਿਆ ਹੋਇਆ। ਅੱਛਾ ਆ ਗਿਆ, ਚਾਚਾ ਕਿੱਦਾਂ ਬੈਠਿਆ, ਸਲਾਮ ਅਲੈਕਮ ਸਾਹਿਬ, ਸਲਾਮ ਆਓ ਸਰਦਾਰ ਜੀ ਆਓ, ਕਿੱਦਾਂ ਬੈਠੇ ਆ ਕੇ। ਉਹ ਘੋੜੇ ਤੋਂ ਉਤਰਿਆ, ਆਖੇ ਲਿਆਓ ਚਾਹ ਬਣਾਓ, ਉਹਦੀ ਆਰਤ ਭਾਗ ਚ ਕੀਤੀ। ਉਹ ਚਾਹ ਸਾਡੇ ਪੀਂਦਾ ਹੁੰਦਾ ਸੀ, ਉਹ ਕਾ ਕੇ ਬੁੜਿਆਂ ਨਾਲ ਪੀਣਾ। ਸੁਲਤਾਨੀ ਸੀ ਉਹ, ਸੁਲਤਾਨੀ ਸਿੱਖ ਸੀਗਾ। ਆਹੋ ਨਾ ਸੂਦ ਸੀ, ਸੂਦ। ਅੱਛਾ ਤੇ ਉਹ ਕਹਿੰਦਾ ਆਖੇ ਚਾਚਾ ਕੀ ਗੱਲ ਹੋਈ ਆ, ਵੀ ਬੁੜਿਆਂ ਨੂੰ ਚਾਚਾ ਸਾਦਾ ਸੀ। ਆਖੇ ਯਾਰ ਸਰਦਾਰ ਗੱਲ ਕੀ ਹੋਣੀ ਆ, ਗਾਹੀ ਕਿਆ ਨਾ ਇਹਨੇ ਬਦੋ ਬਦੀ ਬਾਈ ਕਰ ਲਈ ਆ। ਹਾਂ ਅੱਛਾ ਉਹਨਾਂ ਨੇ ਢੱਗਾ ਹੰਬਾਤਾ, ਉਹ ਹੁਣ ਕਹਿੰਦੇ ਢੱਗਾ ਹੋਰ ਲਿਆ। ਅੱਛਾ ਇਦਾਂ ਕਹਿੰਦੇ ਆਖੇ ਹਾਂ ਆ ਜਾ, ਕਹਿੰਦਾ ਚੜ ਘੋੜੇ ਤੇ। ਪਿਛਲੇ ਬੰਨੇ ਬਹਾ ਲਿਆ ਬੁੜੇ ਨੂੰ, ਤਾਂ ਉੱਥੋਂ ਹੀ ਘੋੜਾ ਆਪਣੇ ਸਹੁਰੇ ਨਹੀਂ ਗਿਆ, ਗਾਂ ਅੱਗੇ ਪਿੱਛੇ ਕਿਤੇ ਨਹੀਂ ਗਿਆ, ਘੋੜਾ ਮੋੜ ਕੇ ਲੈ ਗਿਆ ਪਿੱਛੇ। ਕਹਿੰਦਾ ਬੌਲ ਦੇ ਦਿੰਦੇ 50 ਰੁਪਏ ਦਿੰਦੇ ਆ ਢੱਗੇ ਦੇ। ਤੇ ਉਹ ਜਿਹੜਾ ਢੱਗਿਆਂ ਵਾਲਾ, ਜਿਹੜਾ ਲਹੇੜ ਵਾਲਾ ਢੱਗਿਆਂ ਵਾਲਾ ਬੰਦਾ, ਉਹ ਕਹਿੰਦਾ ਮੈਂ 2 ਤੇ 50 ਲੈਣੇ, 52 ਰੁਪਏ ਲੈਣੇ। ਆ ਜਾ ਕਹਿੰਦਾ ਮੈਂ ਉੱਥੋਂ ਹਰ ਸੌਦਾ ਹੁੰਦੇ ਛੱਡਿਆ ਵੀ, ਜੇ ਕਹਿੰਦਾ ਵਿਕ ਵੀ ਗਿਆ ਤਾਂ ਵੀ ਲੈ ਆਉਣ। ਕਹਿੰਦਾ ਜੀ ਉਹ ਚਲੇ ਗਏ। ਅੱਛਾ ਜਿਸ ਵੇਲੇ ਚਲੇ ਗਏ, ਜਾ ਕੇ ਦੇਖਿਆ ਤਾਂ ਢੱਗਾ ਜੀ ਉੱਥੇ ਖੜਾ। ਉਹਨੇ ਕਿਹਾ ਬਈ ਸਲਾਮ ਅਲੈਕੁਮ, ਦੁਆ ਸਲਾਮ ਲੈ ਕੇ ਵੀ ਹਾਂ ਬਈ ਸਾਹਿਬ ਸਲਾਮ। ਉਹ ਕਹਿੰਦੇ ਵੀ ਢੱਗਾ ਫੜ ਲੈ, ਬੁੜੇ ਨੂੰ ਕਹਿੰਦਾ ਵੀ ਚਾਚਾ ਫੜ ਲੈ ਢੱਗਾ। ਉਹ ਢੱਗਾ ਫੜ ਲਿਆ। ਆਖੀ ਕੋਈ ਪੈਸੇ, ਉਹ ਕਹਿੰਦਾ ਮੈਂ ਜਾਣਾ ਪੈਸੇ ਜਾਣਾ, ਤੂੰ ਢੱਗਾ ਲੈ ਜਾ। ਢੱਗਾ ਲੈ ਕੇ ਆ ਗਿਆ। ਤਾਂ ਉਹ ਕਹਿਣ ਲੱਗੇ ਵੀ ਸਰਦਾਰ ਹੁਣ ਅਸੀਂ ਉਹਨਾਂ ਨੂੰ ਤਾਂ ਦਿੱਤਾ ਨਹੀਂ, ਤੂੰ 50 ਹੀ ਸਾਨੂੰ ਦੇ ਦੇ। ਅੱਛਾ ਉਹ ਕਹਿੰਦਾ ਠੀਕ ਹੈ, ਲੈ ਜੀ ਢੱਗਾ ਲੈ ਆਂਦਾ। ਨਾਲੇ ਪਿੰਡ ਸੀ, ਘੰਟੇ 'ਚ ਉਹ ਮੁੜ ਕੇ ਵਾਪਸ ਆ ਗਏ। ਅੱਛਾ ਸਵੇਰ ਨੂੰ ਸ਼ਾਮ ਨੂੰ ਉਹਨੇ ਐਲਾਨ ਕਰਾਤਾ ਵੀ ਉਸ ਚੜਾਈ ਦੇ ਉੱਤੇ ਢੱਗੇ ਜੋੜਨੇ ਆ। ਅੱਛਾ ਢੱਗੇ ਉਸ ਚੜਾਈ ਦੇ ਉੱਤੇ ਜੋੜਨੇ ਆ। ਤੇ ਉਹ ਜਿਹੜੇ ਹਿੱਸੇ ਵਾਲੇ ਉਹਨਾਂ ਨੂੰ ਕਿਹਾ ਵੀ ਜਰਾ ਤਕੜੇ ਹੋ ਕੇ ਆ ਜਾਣ। ਅੱਛਾ ਢੱਗਾ ਸਰਕਾਰ ਮੇਰੀ ਉਹਦੀ ਪੂਛ ਪੈਰਾਂ ਦੇ ਵਿੱਚ ਪਵੇ ਤਾਂ 6 ਫੁੱਟ ਉੱਚਾ ਢੱਗਾ। ਉਹ ਐਦਾਂ ਹੱਥ ਉੱਪਰੇ ਤੇ ਕਣਕ ਬੰਨਾ ਰੰਗ, ਅੱਖਾਂ ਤੋਂ ਬਿੱਲਾ ਢੱਗਾ। ਅੱਛਾ ਲਿਜਾ ਕੇ ਜਿਸ ਵੇਲੇ ਲੈ ਗਿਆ, ਲਿਜਾ ਕੇ ਜੋੜਿਆ, ਪਤਾ ਲੱਗਿਆ ਪਿੰਡ ਸਾਰਾ ਇਕੱਠਾ ਹੋ ਗਿਆ। ਜਿਸ ਵੇਲੇ ਚੋੜਿਆ ਜਾੜ ਕੇ, ਤਾਂ ਉਹਨੇ ਕਿਹਾ, ਸਿੱਖ ਨੇ ਮੁੰਡੇ ਨੇ ਕਿਹਾ ਪਿੱਛੇ ਹਟ ਜਾ ਚਾਚਾ, ਤਾਂ ਹੁਣ ਮੈਂ ਢੇਰ ਭਰ ਲਾ। ਤੁੰਨ ਕੇ ਢੇਰ ਭਰਿਆ, ਮਾਰੀ ਸੂਕਰ ਉਹਨੇ ਛਿਟੀ ਮਾਰੀ ਜਾਂਦਾ। ਉੱਥੇ ਕਹਿੰਦਾ ਗੇੜੇ ਦੇ ਤੇ ਢੱਗੇ। ਅੱਛਾ ਉਹਨਾਂ ਦੇ 4 ਢੱਗੇ, ਚੌਹਾਂ 'ਚ ਕੋਈ ਨਹੀਂ ਚੜਿਆ। ਇੱਕ ਢੱਗੇ ਦਾ ਨਾਂ ਰੱਖਿਆ ਸੀ ਉਹਨਾਂ ਨੇ ਮੱਲ। ਉਹ ਵਿਹਲਾ ਹੀ ਰੱਖਿਆ ਸੀ।
ਮੱਲ ਹੁੰਦੇ ਵੇਲੇ ਆਹੋ ਉਹ ਰੱਖਿਆ ਸੀ ਉਹ ਕਿਤੇ ਜੋੜਨਾ ਕਹਿੰਦੇ ਵੀ ਲਿਆਓ ਮੱਲ ਨੂੰ ਉਹ ਕਹਿੰਦੇ ਲਿਆਓ ਮੱਲ ਨੂੰ ਵੀ ਮੱਲ ਵੀ ਲਿਆਂਦਾ ਮੱਲ ਜੋੜਿਆ ਜਿਸ ਵੇਲੇ ਜੋੜਿਆ ਉਹਨੇ ਕਿਹਾ ਚੌਰਿਆ ਕੀ ਕਰਦਾ ਉਹਨੇ ਮੱਲ ਦੇ ਵੀ ਉੱਥੇ ਗੇੜੇ ਦੇ ਲੰਮਾ ਪਾਸਾ ਮੱਲ ਲੰਮਾ ਪੈ ਗਿਆ। ਅੱਛਾ ਹੁਣ ਵੀ ਕਹਿੰਦੇ ਗੱਲ ਕਰ ਵੀ ਇਹਨਾਂ ਦੇ ਨਾਲ ਬੰਦਿਆਂ ਦੇ ਨਾਲ ਬਾਹੀ ਕਰਕੇ ਤੁਸੀਂ ਬਾਕੀ ਦੇ ਨੂੰ ਭਜਾਉਣ ਡਏ ਇਹ ਕਹਿੰਦਾ ਮੇਰੇ ਚਾਚੇ ਆ ਸਿੱਖ ਕਹਿੰਦਾ ਮੇਰੇ ਚਾਚੇ ਆ ਇਹ ਸਿਰੇ ਸਾਈ ਕਰਨਗੇ ਹੁਣ ਪੁੱਤ ਪਿਓ ਦੇ ਤੇ ਨਾਲ ਲਿਆਓ। ਅੱਛਾ ਉਹਦੀ ਚੌਰੀ ਸਰਦਾਰ ਦੀ ਮਿਹਨਤ ਕੀਤੀ ਉਹਨਾਂ ਨੇ ਕਿ ਵੀ ਬਸ ਠੀਕ ਆ ਜੋ ਹੋ ਗਿਆ ਉਹ ਭਾਈ ਉਹ ਜਿਹੜੇ ਸਿੱਖ ਬੰਦੇ ਸੀ ਉਹ ਧਰਮ ਵਾਲੇ ਵੀ ਸੀ ਫਿਰ ਉਹ ਢੱਗਾ ਜਿਹੜਾ ਉਹਨਾਂ ਨੇ ਹਵਾਇਆ ਸੀ ਉਹ ਢੱਗਾ ਸੂਦ ਲੈ ਗਿਆ ਆਪਣੇ ਜਾ ਕੇ ਢੱਗਾ ਪਾ ਲਿਆ ਦਾਣੇ ਪਾਲੇ ਤੇ ਉਹ ਢੱਗਾ 5 ਤੇ 50 ਦਾ ਵੇਚਿਆ 5 ਰੁਪਏ ਇਹਨਾਂ ਨੂੰ ਦੇਣ ਆਇਆ ਘੋੜੇ ਤੇ ਨਫੇ ਦੇ ਪਾ ਲਿਆ ਆਪ ਉਹਨੇ ਉਦੋਂ ਏਦਾਂ ਦੇ ਸਿੱਧਕ ਸੀ ਬੰਦਿਆਂ 'ਚ ਹੈਂ ਬੰਦਿਆਂ 'ਚ ਗੱਲ ਵੀ ਰਹਿ ਗਈ ਉਦੋਂ ਬੰਦਿਆਂ ਦੇ ਵਿੱਚ ਸੀ ਗੱਲ ਹੁਣ ਗੱਲ ਕੋਈ ਨਹੀਂ ਹੁਣ ਇੱਥੇ ਗੱਲ ਕੁਛ ਕਰਦੇ ਆ ਇੱਥੇ ਮੁੱਕਰ ਜਾਂਦੇ ਜਿਹੋ ਜਿਹੇ ਤੀਵੀਆਂ ਦੀ ਜ਼ਬਾਨ ਆ ਉਹ ਜੀ ਬੰਦਿਆਂ ਦੀ ਜ਼ਬਾਨ ਉਹ ਕੋਈ ਸਿਆਣੇ ਨੇ ਸੱਚ ਕਿਹਾ ਨਾ ਉਹ ਕੋਈ ਬਾਦਸ਼ਾਹ ਜਿਆਦੀ ਗਈ ਨਾ ਬਾਗ ਵਿੱਚ ਨਹਾਉਣ ਜਿਸ ਵੇਲੇ ਨਹਾਉਣ ਗਈ ਫਿਰਨ ਤੋਂ ਗਈ ਤਾਂ ਉਸੇ ਬਬੀਹਾ ਜਾਨਵਰ ਬੜਾ ਖਚਰਾ ਹੁੰਦਾ ਉਹਨੇ ਦੋਆਂ ਨੂੰ ਅੱਖ ਮਾਰ ਪਪੀਹਾ ਅੱਛਾ ਉਹਨੇ ਦੋਆਂ ਨੂੰ ਅੱਖ ਮਾਰਤੀ ਵੀ ਇਹਦੀ ਦੁੱਕੀ ਲਾਉਣੀ ਹੈ ਭਰ ਦੇਣੀ ਆ ਬਿਠਾ ਨਾ ਸਾਰੀ ਸੁਣ ਦੇਣੀ ਹੈ ਉਹਨੇ ਸਾਰਿਆਂ ਨੇ ਆ ਕੇ ਪਿਚਕਾਰੀਆਂ ਮਾਰੀਆਂ ਭਰ ਦਿੱਤੀ ਉਹ ਕਹਿੰਦੀ ਆਪਣੇ ਆ ਕੇ ਬੰਦੇ ਨੂੰ ਬਾਦਸ਼ਾਹ ਨੂੰ ਕਹਿਣ ਲੱਗੀ ਵੀ ਇਹ ਏਦਾਂ ਦੇ ਤੂੰ ਜਾਨਵਰ ਰੱਖੇ ਦੇਖ ਮੇਰਾ ਕੀ ਹਾਲ ਕੀਤਾ ਹਾਂ ਬਿਠਾ ਨਾ ਭਰ ਦਿੱਤਾ ਹੈਂ ਮੈਨੂੰ ਤਾਂ ਬਰਬਾਦ ਕਰਤਾ ਇਹਨਾਂ ਨੂੰ ਸਾਰਿਆਂ ਨੂੰ ਮਰਵਾ ਦੇ ਉਹ ਕਹਿੰਦਾ ਲੈ ਇਹ ਕਿਹੜੀ ਗੱਲ ਆ ਸਵੇਰੇ ਮਰਵਾ ਦਿੰਦੇ ਸਵੇਰੇ ਉਹਨੇ ਆਰਡਰ ਦੇ ਦਿੱਤਾ ਸ਼ਿਕਾਰੀਆਂ ਨੂੰ ਸਾਫ ਇਕੱਠੇ ਕਰ ਲਿਆਂਦੇ ਜਿਸ ਵੇਲੇ ਇਕੱਠੇ ਕਰ ਲਿਆਂਦੇ ਉਹ ਬੈਠੇ ਬੂਠੇ ਗੱਲਬਾਤ ਜਿਸ ਵੇਲੇ ਹੋਣ ਲੱਗੀ ਉਹਨਾਂ ਦਾ ਬਾਦਸ਼ਾਹ ਪਿਛੇ ਦਾ ਬਾਦਸ਼ਾਹ ਆਇਆ ਹਾਂ ਬਈ ਕਹਿਣ ਲੱਗਾ ਕੀ ਗੱਲ ਉਹ ਕਹਿੰਦਾ ਵੀ ਐਸਾ ਤਰ੍ਹਾਂ ਗੱਲ ਆ ਕਿ ਤੂੰ ਇਹ ਕਾਹਦੇ ਨਹੀਂ ਜਾਂਦੀਆਂ ਇੰਨੀਆਂ ਜਾਨਾਂ ਸਾਲਿਆ ਮਾਰੀਆਂ ਤਾਂ ਤੈਨੂੰ ਹੋਰ ਜਨਾਨੀ ਨਹੀਂ ਲੱਭਦੀ ਆਹ ਜਨਾਨੀ ਬਦਲ ਲਾ ਤੂੰ ਟਕਾ ਭਰ ਜਨਾਨੀ ਆ ਇੰਨੀ ਦੁਨੀਆ ਨੂੰ ਮਾਰਦਾ ਇੰਨਾ ਗਨਾਹ ਖੜਦਾ ਇਹ ਕਿੱਥੇ ਭਰਨਾ ਉਹਨੇ ਕਿਹਾ ਵੀ ਗੱਲ ਤਾਂ ਠੀਕ ਆ ਆਹੋ ਚੱਲ ਕਹਿੰਦਾ ਨਹੀਂ ਗੱਲ ਮੁੱਕ ਗਈ ਉਹਨੇ ਛੱਡ ਦਿੱਤਾ ਚੜਤੀ ਉਹਨੇ ਕਿਹਾ ਵੀ ਠੀਕ ਆ ਵੀ ਜਾ ਉਹਨੇ ਦੂਏ ਦਿਨ ਫੇਰ ਬਾਗ ਨੂੰ ਗਈ ਤੇ ਉਹਨੇ ਫੇਰ ਇਸ਼ਾਰਾ ਕਰਤਾ ਉਹਨਾਂ ਨੇ ਫੇਰ ਲਿਪ ਦਿੱਤੀ ਧੁੰਨ ਉਹਨੇ ਫੇਰ ਆ ਕੇ ਰੌਲਾ ਉਹਨੇ ਫੇਰ ਸੱਦ ਲੈ ਹਾਂ ਉਹ ਕਹਿੰਦਾ ਯਾਰ ਪਿੱਛੇ ਹੀ ਪੈ ਗਏ ਆ ਉਹ ਕਹਿੰਦਾ ਯਾਰ ਪਪੀਹਾ ਬੜਾ ਲੇਟ ਆਇਆ ਆਖੇ ਯਾਰ ਲੇਟ ਤੂੰ ਕਾਹਦੇ ਇੰਨਾ ਲੇਟ ਆਇਆ ਕਹਿੰਦਾ ਆਖੇ ਮੈਂ ਲੇਟ ਆਇਆ ਯਾਰ ਮੇਰਾ ਉੱਥੇ ਇੱਕ ਫੈਸਲਾ ਸੀ ਆਖੇ ਕਾਹਦਾ ਫੈਸਲਾ ਸੀ ਆਖੇ ਉੱਥੇ ਰੌਲਾ ਸੀ ਆਖੇ ਕੁਛ ਬੰਦੇ ਕਹਿੰਦੇ ਸੀ ਜ਼ਬਾਨਾਂ ਬਹੁਤੀਆਂ ਕੁਛ ਕਹਿੰਦੇ ਸੀ ਗਾਂਡਾਂ ਬਹੁਤੀਆਂ ਫੇਰ ਆਖੇ ਤੂੰ ਕੀ ਕਿਹਾ ਮੈਂ ਆਖੇ ਕਿਹਾ ਗਾਂਡਾਂ ਬਹੁਤੀਆਂ ਆਖੇ ਉਹ ਕਿੱਦਾਂ ਆਖੇ ਤੇਰੀ ਕੱਲ ਤੂੰ ਛੱਡਿਆ ਅੱਜ ਫੇਰ ਫੜੀ ਬੈਠਾ ਮੇਰੀ ਰਾਇਆ ਨੂੰ ਤੇਰੀ ਜਵਾਨ ਆ ਕਿ ਗਾਂਡਾ ਤੇਰੇ ਨਾਲ ਤਾਂ ਜਨਾਨੀਆਂ ਚੰਗੀਆਂ ਕੱਲ ਮੈਨੂੰ ਮਾਫ ਕੀਤਾ ਅੱਜ ਫੇਰ ਮੈਨੂੰ ਤਲਬ ਕਰ ਲਿਆ ਮੇਰੀ ਰਾਇਆ ਸਾਰੀ ਫੇਰ ਫੜ ਲਈ ਮੈਂ ਕਹਿੰਦਾ ਫੈਸਲਾ ਕੀਤਾ ਵੀ ਗਾਂਡਾਂ ਬਹੁਤੀਆਂ ਜਵਾਨਾਂ ਥੋੜੀਆਂ ਇਦਾਂ ਦੀਆਂ 20 ਕੁੱਤੀਆਂ ਮੈਂ ਤੈਨੂੰ ਸ਼ਾਮ ਨੂੰ ਲਿਆ ਦਿੰਦਾ ਉਹ ਜਨਾਨੀ ਨੇ ਮੁੜ ਕੇ ਗਈ ਪਪੀਹੇ ਦੇ ਪਈ ਪੈਰੀ ਉਹਨੇ ਕਿਹਾ ਵੀ ਤੇਰੇ ਹੀ ਰੱਖਣ ਦੀਆਂ ਸੱਜਣਾ ਉਹਨੇ ਆਰਡਰ ਦਿੱਤਾ ਉਹਨੇ ਕਿ ਬਈ ਰਾਣੀ ਨੂੰ ਫਿਰਨ ਦੇ ਮੌਜਾਂ ਲੈਣ ਦੇ ਮੌਜਾਂ ਹੀ ਕਰਨੇ ਫੁੱਲਾਂ ਦੇ ਵਿੱਚ ਫਿਰਦੀ ਚੁੰਗ ਸਿੰਘਾਉਂਦੀ ਫਿਰੇ ਏਦਾਂ ਦੀਆਂ ਗੱਲਾਂ ਹੁੰਦੀਆਂ ਹੁਣ ਸਿਆਣੇ ਬੰਦੇ ਭੁੱਲ ਭੱਲ ਗਈਆਂ ਸਾਰੀਆਂ ਜੇ ਕਿਤੇ ਬੇਲਾ ਹੋਵੇ ਬੰਦਾ ਠੀਕ ਠਾਕ ਹੋਵੇ ਕਿਤੇ ਬੰਦਾ ਗੱਲ ਕਰਦਾ ਅੱਛਾ ਬਾਬਾ ਹੋਰ ਫਿਰ ਕੋਈ ਆਪਣੀ ਜ਼ਿੰਦਗੀ ਦਾ ਤਜਰਬਾ ਸਾਂਝਾ ਕਰੋ ਜ਼ਿੰਦਗੀ 'ਚ ਯਾਰ ਤਜਰਬਾ ਤਾਂ ਹੈਗਾ ਹੋਵੇ ਜਦੋਂ ਵੇਲੇ ਸਿਰ ਗੱਲ ਯਾਦ ਨਹੀਂ ਆਉਂਦੀ ਅੱਗੋਂ ਪਿੱਛੋਂ ਯਾਦ ਆਉਂਦੀਆਂ ਰਹਿੰਦੀਆਂ ਲਿਖ ਲਿਆ ਕਰੋ ਕਿਤੇ ਓਏ ਸਾਡਾ ਲੁਧਿਆਣਾ ਸਟੇਸ਼ਨ ਆ ਨਾ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਕਹਿੰਦੇ ਕਿ ਜਿਉਂ ਬੋਤਲ ਜਿਉਂ ਨਾਲਾ ਜਿਉਂ ਗੱਡੀ ਪੁੱਤ ਛੜੀ ਜਿਹਨੇ ਮੋੜ ਨੇ ਦਿੱਤਾ ਲਲਕਾਰਾ ਡਾਂਗਾ ਮੈਂ ਝੱਲੀਆਂ ਭੱਜ ਗਿਆ ਗਾਂਡੂਆ ਯਾਰਾ ਕੀ ਬਾਤ ਹੈ ਜਨਾਬ ਕੀ ਬਾਤ ਹੈ ਬਾਬਾ ਬੜੇ ਦਿਨਾਂ ਦਾ ਸੁਣਨ ਨੂੰ ਫਿਰਦੇ ਸੀ ਅੱਛਾ ਇਹ ਗੰਦਾ ਨਹੀਂ ਨਹੀਂ ਇਹ ਨਹੀਂ ਗੰਦਾ ਇਹ ਠੀਕ ਆ ਰੋਂਦੀ ਹੈ ਕਿ ਯਾਰ ਦੇ ਸਿਵੇ ਨੂੰ ਜਾਵੇ ਮਿੱਤਰਾਂ ਦੇ ਦਰਦ ਹੋ ਰਹੀ ਅੱਛਾ ਹਾਂ ਰੋਂਦੀ ਐਸੇ ਅਕੇ ਰੋਂਦੀ ਯਾਰ ਦੇ ਸਿਵੇ ਨੂੰ ਜਾਵੇ ਮਿੱਤਰਾਂ ਦੇ ਦਰਦ ਬੁਰੇ ਉਹ ਸਿਵੇ ਆ ਨਾ ਸਿੱਖਾਂ ਦੇ ਆਪਣੇ ਕਬਰਾਂ ਸਿੱਖਾਂ ਦੇ ਸਿਵੇ ਆ ਕੋਈ ਸੱਜਣ ਮਿੱਤਰਾਂ ਵਾਲੀ ਸੀ ਨਾ ਸੱਜਣ ਮਾਰ ਗਿਆ ਅੱਛਾ ਉੱਥੇ ਅਗਲੇ ਨੇ ਲੂਹਤਾ ਲੂਹ ਕੇ ਮੁਹੱਬਤ ਵਾਲੀ ਜਨਾਨੀ ਸੀ ਇਸ਼ਕ ਵਿੱਚ ਆਈ ਰੋਂਦੀ ਜਾਂਦੀ ਆ ਕਿ ਰੋਂਦੀ ਯਾਰ ਦੇ ਸਿਵੇ ਨੂੰ ਜਾਵੇ ਮਿੱਤਰਾਂ ਦੇ ਦਰਦ ਵਾਹ ਜੀ ਵਾਹ ਜੀ ਵਾਹ ਹੁਣ ਤਾਂ ਰੋਂਦੀਆਂ ਨਹੀਂ ਹੈਗੀਆਂ ਪਹਿਲੇ ਵਕਤਾਂ 'ਚ ਰੋ ਲੈਂਦੇ ਹੁਣ ਕਿੱਥੇ ਹੁਣ ਯਾਰ ਵੀ ਏਦਾਂ ਦੇ ਘੜੀ ਦੇ ਪਰੌਣੇ ਮਿੰਟ ਦੇ ਵਿੱਚ ਫਿਰ ਜਾਂਦੇ ਯਾਰ ਵੀ ਏਦਾਂ ਦੇ ਉਹ ਜਦੋਂ ਸਾਡਾ ਜ਼ਮਾਨਾ ਸੀ ਜੇ ਕਿਸੇ ਨਾਲ ਮਾੜੀ ਮੋਟੀ ਦੁਆ ਸਲਾਮ ਹੋਣੀ ਨਾ ਕਿਤੇ ਅੱਗੋਂ ਪਿੱਛੋਂ ਕਿਤੇ ਭੱਜ ਨੱਸ ਕੇ ਕਿਤੇ ਬੇੜਾ ਕੱਢ ਕੇ ਕਿਤੇ ਗੱਲ ਕਰਦੀ ਹੋਣੀ
ਕਦੇ ਨਾ ਹੋਣੀ ਕਿਸੇ ਨਾ ਕਿਸੇ ਨੇ ਝਾਤੀ ਵਾਲੇ ਕਹਿਣਾ ਉਹ ਫਲਾਣੇ ਸਾਂ ਫਲਾਣਾ ਕੁੜੀ ਯਾਰ ਮੁੰਡਾ ਖੜੇ। ਹੁਣ ਤਾਂ ਪਹਿਲਾਂ ਰਜਾਈ 'ਚ ਬੈਠੀਆਂ ਬੋਲੀਆਂ ਪਾਈ ਜਾਂਦੀਆਂ ਗੱਲਾਂ ਕਰੀਆਂ ਰਜਾਈ 'ਚ ਬੈਠੇ ਹੀ ਮਿਲੀ ਜਾਂਦੇ। ਇਦਾਂ ਹੀ ਉਦੋਂ ਕਦਰ ਸੀ ਬੰਦਿਆਂ ਦਾ, ਹੁਣ ਕਿਸੇ ਸ਼ਾਇਦ ਦਾ ਕਦਰ ਨਹੀਂ ਰਿਹਾ। ਗੱਲ ਨਹੀਂ ਆ ਵੀ ਸਾਡਾ ਪਿੰਡ ਮਾਨਗੜ੍ਹ ਮਾਜਰਾ ਮਾਛੂਵਾੜਾ ਸਾਹਾਬਾਣਾ ਇਹ ਸਾਰੇ ਪਿੰਡ ਮੈਂ ਦੇਖੇ ਹੋਏ ਆ। ਅੱਛਾ, ਜਾਂਦੇ ਆਂਦੇ ਰਹੇ ਆ। ਆਹੋ ਇਹਨਾਂ ਦਾ ਹੁਣ ਮੈਂ ਗੱਲ ਕਰਨੀ ਆ ਉਹਨਾਂ ਨਾਲ ਸਿੱਖਾਂ ਨਾਲ ਗੱਲ ਕਰੀ ਤੂੰ ਕਿਤੇ। ਲਓ ਜੀ ਸੁਣ ਲਓ ਆਪਣੇ ਸਾਰੇ ਪਿੰਡਾਂ ਵਾਲੇ ਆਪਣਾ ਬਾਬਾ ਜੀ ਦੀ ਗੱਲ ਕਿ ਬਾਬਾ ਜੀ ਕਹਿੰਦੇ ਕਿ ਮੈਨੂੰ ਇਸੇ ਚੀਜ਼ ਦਾ ਗਿਲਾ ਆ ਕਿ ਮੇਰੇ ਨਾਲ ਰਾਬਤਾ ਨਹੀਂ ਬੰਦੇ ਨੇ ਕਿਸੇ ਨੇ ਕੀਤਾ ਤੇ ਮੈਂ ਆਪਣਾ ਪਿੰਡ ਆਉਣਾ ਚਾਹਨਾ ਆ, ਦੇਖਣਾ ਚਾਹਨਾ ਆ, ਗੱਲ ਕਰਨਾ ਚਾਹਨਾ ਬੰਦਿਆਂ ਦੇ ਨਾਲ, ਪਰ ਬੰਦੇ ਜਿਹੜੇ ਪਤਾ ਨਹੀਂ ਸੱਤੂ ਪੀ ਕੇ ਸੁੱਤੇ ਪਏ ਆ, ਕੋਈ ਰਾਬਤਾ ਨਹੀਂ ਕਰਦਾ ਹੈਗਾ। ਅਗਲੀ ਕੇਸ ਜਿਹੜੀ ਭਰੀ ਆ ਕਿਸਾ ਜਿੱਥੇ ਦਾ ਹੁਣ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ, ਸਾਹਨੇਵਾਲ ਦੇ ਕੋਲ ਆ ਪਿੰਡ ਜਿੱਥੇ ਦਾ ਸਦੀਕ ਜੱਟ ਰਾਗੀ ਆ। ਉਹ ਇੱਧਰ ਦਾ ਜੱਟ ਰਾਗੀ ਨਹੀਂ ਉਹ ਜੱਟ ਸਿੱਖ ਆ, ਮੋੜਵੇਂ ਟੱਪੇ ਲਾਉਂਦਾ। ਉਹਨਾਂ ਦੇ ਪਿੰਡ ਦਾ ਰਜੀਤ ਨੰਦਨੋਂ ਉਹਨੇ ਮੈਨੂੰ ਪਾਈ ਆ ਬੜੀ, ਉਹਨੇ ਮੇਰੇ ਨਾਲ ਗੱਲ ਦੁਆ ਸਲਾਮ ਕੀਤੀ। ਨੰਦਨੋਂ ਟੈਲੀਫੋਨ ਉਹਨੇ ਮੈਨੂੰ ਕੀਤਾ। ਕਹਿੰਦਾ ਵੀ ਬਾਬਾ ਬੜਾ ਸੁਣ ਕੇ ਮੈਂ ਖੁਸ਼ ਹੋਇਆ। ਕਿਤੇ ਕਹਿੰਦਾ ਇੱਥੇ ਆਇਆ ਨਾ ਮੈਂ ਬਿਲਕੁਲ ਭੋਲੇ ਦਾ ਨੰਬਰ ਲਿਆ ਸੀ ਮੇਰੇ ਕੋਲੋਂ, ਨੰਬਰ ਲਿਆ ਸੀ ਭੋਲੇ। ਹਾਂ ਭੋਲੇ ਨੂੰ ਆਇਆ, ਭੋਲੇ ਨੇ ਮੈਨੂੰ ਦਿੱਤਾ। ਫਿਰ ਮੇਰੇ ਨਾਲ ਬੜੀ ਉਹਨੇ ਗੱਲ ਕੀਤੀ। ਰਜੀਤ ਆ ਉਹਦਾ ਨਾਮ ਵੀ, ਉਹ 50 ਸਾਲ ਦਾ ਨੰਦਾਣਾ ਉਹ। ਵਾਹ ਜੀ ਵਾਹ। ਉਹਨੇ ਬੜੀ ਮੇਰੀ ਨਾਲ ਕੀਤੀ। ਉਹ ਕਹਿੰਦਾ ਵੀ ਬਾਬਾ ਗੱਲ ਹੀ ਨਹੀਂ ਆ ਵੀ ਮੈਂ ਹੁਣ ਕੁਛ ਕਰ ਨਹੀਂ ਸਕਦਾ, ਮੈਂ ਤੇਰੇ ਨਾਲ ਫੇਰ ਕਿਤੇ ਰਾਬਤਾ ਕਰੂੰ। ਮੈਂ ਕਿਹਾ ਯਾਰ ਤੂੰ ਰਾਬਤਾ, ਮੈਂ ਤਾਂ ਕਿਹਾ ਸਾਡੇ ਪਿੰਡ ਦਾ ਤੂੰ। ਉਹਨੇ ਫਿਰ ਮੈਨੂੰ ਦੱਸਿਆ ਕਹਿੰਦਾ ਨਹੀਂ ਮੈਂ ਤੁਹਾਡੇ ਪਿੰਡ ਦਾ ਨਹੀਂ, ਸਾਡੇ ਪਿੰਡ ਦਾ ਇੱਕ MNA ਵੀ ਆ। ਅੱਛਾ, ਇਹਨੇ ਦੱਸਿਆ ਮੈਨੂੰ ਰਜੀਤ ਨੇ MPA ਜਾਂ MNA ਸਾਡੇ ਪਿੰਡ ਦਾ ਜੱਟ ਹੈਂ। ਉਹ ਜੱਟ ਸਾਡੇ ਪਿੰਡ ਵਾਲੇ ਮੇਰੇ ਨਾਲ ਤਾਮਨੇ ਨਹੀਂ ਕਰਦੇ, ਮੈਂ ਤਾਂ ਹੀ ਨਹੀਂ ਕੇਸ ਭਰਦਾ। ਮੈਂ ਕਿਹਾ ਜੇ ਸਾਡੇ ਸੱਜਣ ਹੀ ਨਹੀਂ ਸਾਨੂੰ ਸੁਣਦੇ। ਨਹੀਂ ਸੁਣਦੇ ਤਾਂ ਹੈਗੇ ਆ, ਬਥੇਰੇ ਸੁਣਦੇ ਆ। ਅਸਲ 'ਚ ਉਹ ਮੇਰਾ ਟਾਈਮ ਨਹੀਂ ਹੈਗਾ ਗੱਲ ਕਰਾਉਣ ਦਾ, ਮੇਰੇ ਨਾਲ ਤਾਂ ਰਾਬਤੇ 'ਚ ਰਹਿੰਦੇ ਆ। ਬੋਲੀ ਕੋਈ ਹੋਰ ਹੈਗੀ ਆਪਣੇ ਕੋਲ? ਉਹ ਬੋਲੀ ਬੰਦ ਕਰ ਲੈ, ਮਿੰਟ ਮੈਨੂੰ ਯਾਦ ਕਰ ਲੈ। ਕਰ ਲਾ, ਮੈਂ ਬੰਦ ਕਰਤੀ। ਹਾਲ ਉਹ ਜੱਟਾਂ ਦੇ ਪਲਾਉਂਦੇ ਬੱਕਰੇ ਤਾਂ ਮੋਢਿਆਂ ਤੇ ਡਾਂਗਾ ਰੱਖੀਆਂ। ਕੀ ਬਾਤ। ਗਲੀ ਕੈਂਠੇ ਕਰ ਦੇਣਾ, ਲੰਮੀਆਂ ਮੜਕ ਨਾਲ ਪੱਬ ਚੱਕਦੇ, ਉੱਚਾ ਬੋਲਦੇ, ਖੁਦਾ ਤੋਂ ਨਹੀਂ ਡਰਦੇ, ਮੌਤ ਨੂੰ ਮਖੌਲ ਕਰਦੇ। ਅੱਛਾ, ਮੌਤ ਨੂੰ ਮਖੌਲ ਕਰਦੇ। ਹੈਂ ਕੀ ਬਾਤ। ਉੱਚਾ ਬੋਲਦੇ, ਖੁਦਾ ਤੋਂ ਨਹੀਂ ਡਰਦੇ, ਮੌਤ ਨੂੰ ਮਖੌਲ ਕਰਦੇ, ਹਕਾਰ ਬੋਲਦੇ ਆ। ਚਿੱਟੇ ਚਾਹ ਦੇ ਸੁੰਬਰ ਦੇ ਧਰਤੀ, ਗਲੀ ਕੈਂਠੇ ਕਰ ਦੇਣਾ, ਲੰਮੀਆਂ ਮੜਕ ਨਾਲ ਪੱਬ ਚੱਕਦੇ। ਇਹ ਸਾਡੇ ਲੁਧਿਆਣੇ ਦੀਆਂ ਬੋਲੀਆਂ ਕਿਸੇ ਜ਼ਮਾਨੇ 'ਚ ਪਾਉਂਦੇ ਹੁੰਦੇ ਸੀ। ਸਿੱਖ ਉਹ ਹੁਣ ਨਵਾਂ ਪੋਜ ਹੋਣਾ, ਉਹਨਾਂ ਨੂੰ ਪੁਰਾਣੀਆਂ ਬੋਲੀਆਂ ਦਾ ਕੀ ਪਤਾ। ਨਹੀਂ ਬਹੁਤ ਜਾਣਦੇ ਆ ਜੀ, ਉਹ ਕਲਚਰ ਨਾਲ ਜੁੜੇ ਹੋਏ ਲੋਕ ਆ, ਉਹ ਨਹੀਂ ਭੁੱਲਦੇ। ਅਸੀਂ ਬਈ ਉਹਨਾਂ ਦੇ ਕੋਲੋਂ, ਮੈਂ ਤਾਂ ਆਪਣੇ ਸਰਦਾਰਾਂ ਕੋਲੋਂ ਜੇ ਕਿਸੇ ਕਿਸਮ ਦਾ ਵਾਧਾ ਘਾਟਾ ਹੋਵੇ ਤਾਂ ਮਾਜਰਤ ਚਾਹੁੰਦਾ, ਪਰ ਮੈਂ ਉਹਨਾਂ ਸਾਰਿਆਂ ਤੋਂ ਬੜਾ ਹੱਕ ਤਾਂ ਉਹਨਾਂ ਦਾ ਮਾਜਰਤ ਕਰਨੇ ਦਾ। ਪਰ ਮੈਂ ਹਾਂ ਤੁਸੀਂ ਬਜ਼ੁਰਗ ਆ ਉਹਨਾਂ ਦੇ, ਬਜ਼ੁਰਗ ਆ। ਉਹ ਕਰ ਗਿਆ ਗਿਲਾ ਕਰ ਗਿਆ ਸੁੱਚਾ ਸਿੰਘ ਵਾਲਾ। ਮਤਲਬ ਇਹਨਾਂ ਵਿੱਚ ਜੇ ਸੁੱਚਾ ਸਿੰਘ ਨੇ ਸਾਡੇ ਨਾਲ ਇਹ ਕੀਤਾ ਤਾਂ ਕੱਢਿਆ ਵੀ ਸਾਨੂੰ ਹੱਥ 'ਚ ਸੁੱਚਾ ਸਿੰਘ ਦਾ ਸੀ ਵਿੱਚ। ਉਹਨੇ ਉਹਨਾਂ ਸਿੱਖਾਂ ਨੂੰ ਰਾਜੀ ਕੀਤਾ, ਉਹਨੇ ਕੱਢ ਕੇ ਸਾਨੂੰ ਕੱਢਦਾ, ਬਚਾਇਆ ਵੀ ਤੁਹਾਨੂੰ ਉਹਨੇ ਹੀ ਆ। ਅਸੀਂ ਉਹਨਾਂ ਦਾ ਤਾਂ ਦੇਣ ਹੀ ਨਹੀਂ ਦੇ ਸਕਦੇ। ਉਹਨੇ ਮੈਂ ਕਿਹਾ ਉਦੋਂ ਰਲਾਈ ਤਾਂ ਆਖੇ ਜੀ ਫਟਾਫਟ। ਜਦੋਂ ਸੁੱਚੇ ਮੈਂ ਦੱਸਿਆ, ਮੈਂ ਕਿਹਾ ਯਾਰ ਸੁੱਚਾ ਸਿੰਘ ਨੇ ਸਾਡਾ ਘਰ ਲੁੱਟਿਆ, ਜਦੋਂ ਸਰਦਾਰ ਸੀ ਉਹਨੇ ਹੀ ਲੈਣਾ ਸੀ। 1 ਰੁਪਈਆ ਨਹੀਂ ਅਸੀਂ ਛੱਡ ਕੇ ਮਾਲੇ ਗਨੀਮਤ ਸੀ ਜੀ, ਉਹ ਤਾਂ ਉਹ ਕੋਈ ਵੀ ਲੁੱਟ ਸਕਦਾ ਸੀ। ਤੁਸੀਂ ਛੱਡ ਆਏ ਸੀ ਤੇ ਫਿਰ 1 ਰੁਪਈਆ ਇੱਕ ਦਮੜੀ ਨਹੀਂ ਅਸੀਂ ਘਰ ਛੱਡ ਕੇ ਨਗਦ ਸਮਾਨ ਸੀ। ਸਮਾਨ ਤਾਂ ਉਹ ਫੇ ਲੋਕਾਂ ਨੇ ਵੀ ਚੱਕਣਾ ਸੀ ਜੀ, ਬੰਦਾ ਕਿਹਨੇ ਚੱਕ ਲਿਆ ਕਿਹਨੇ ਨਹੀਂ ਚੱਕਿਆ। ਜਦੋਂ ਅਸੀਂ ਆਏ ਆ ਉੱਥੇ ਚੱਕ ਕੇ ਨਾ, ਜਿਸ ਵੇਲੇ ਅਸੀਂ ਉੱਥੋਂ ਨਿਕਲੇ ਆ ਉਸ ਵੇਲੇ ਕਿਹਾ ਵੀ ਗੱਲ ਨਹੀਂ ਆ। ਬੁੜਾ ਮੇਰਾ ਕਹਿਣ ਲੱਗਾ ਵੀ ਇਸ ਕਮਰੇ 'ਚ ਇੱਕ ਥਾਂ ਮਰਿਓ ਸਾਰੇ, ਮਰ ਜਾਣਾ ਆਪਾਂ ਅੱਜ। ਆਖੇ ਠੀਕ ਆ। ਜਦੋਂ ਅੱਲਾ ਦੀ ਇਜਾਜ਼ਤ ਨੇ ਵਕਤ ਫੇਰਿਆ, ਖੋਲੀ ਦੇ ਉੱਤੇ ਬੁੜੇ ਨੇ ਜਾ ਕੇ ਉਹਨੂੰ ਇਸ਼ਾਰਾ ਕੀਤਾ, ਆਖਿਆ ਆਓ ਸਰਦਾਰ ਜੀ ਤੁਸੀਂ ਬੱਚੇ ਮਾਰ ਕੇ ਕੀ ਲੈਣਾ। ਉਹ ਰਾਜੀ ਹੋ ਗਿਆ, ਰੁਪਈਆ 1000 ਦਿੱਤਾ। ਉਹਨਾਂ ਨੂੰ ਵੀ ਨਾਲ ਹੀ ਲੈ ਲਿਆ, ਲੈ ਕੇ ਗਲੀਆਂ ਦੇ ਉੱਤੇ ਲੰਘ ਗਏ। ਜਿਸ ਵੇਲੇ ਨਿਕਲੇ ਆਪੋ ਆਪਣੇ ਰਾਹ, ਉਹਨਾਂ ਨੇ ਕਿਹਾ ਵੀ ਉਹ ਬੱਤੀਆਂ ਬੁੱਢੇ ਆਉਂਦੀਆਂ ਬਲਦੀਆਂ, ਉੱਥੇ ਨੂੰ ਰੁਕ ਰੱਖ ਕੇ ਭੱਜ ਜਾਓ। ਇਕੱਠੇ ਨਹੀਂ ਗਏ ਅਸੀਂ, ਜਿਹੜਾ ਜ਼ਿਆਦਾ ਜਾਂਦਾ ਸੀ ਉਹ ਜ਼ਿਆਦਾ, ਜਿਹੜਾ ਥੋੜਾ ਭੱਜ ਕੇ ਨਿਕਲ ਗਿਆ ਕਿ ਉੱਥੋਂ ਨਿਕਲ ਕੇ ਭੱਜ ਕੇ 3 ਮੀਲਾਂ ਤੇ ਉੱਥੇ ਜਾ ਕੇ ਇਕੱਠੇ ਹੋ ਗਏ। ਅੱਲਾ ਨੇ ਕੱਢਿਆ ਸਾਨੂੰ। ਇਹਨਾਂ ਨਾਲ ਸਾਡਾ ਕੋਈ ਗਿਲਾ ਨਹੀਂ, ਇਹਨਾਂ ਦੀ ਕਿਹੜਾ ਬਸ ਦੀ ਗੱਲ ਆ ਬਈ। ਹਾਂ ਜੀ, ਇਹਨਾਂ ਦੀ ਕੋਈ ਬਸ ਦੀ ਗੱਲ ਨਹੀਂ। ਮਤਲਬ ਇਹਨਾਂ ਵੀ ਉਦੋਂ ਹਵਾ ਹੀ ਫਿਰੀ ਉਹਦਾ, ਨਾਲੇ ਪਦਾਇਸ਼ ਇਹਨਾਂ ਦੀਆਂ ਬਾਅਦ ਦੀਆਂ, ਵਿਚਾਰੇ ਕਿਹੜਾ ਉਦੋਂ ਨਾ ਹੈਗੇ ਸੀ। ਜੇ ਬਜ਼ੁਰਗਾਂ ਨੇ ਮਾਰੇ ਕੀਤੀਆਂ ਵੀ ਤਾਂ ਉਹਨਾਂ ਨੇ ਬਚਾਇਆ ਵੀ ਤਾਂ ਲੋਕਾਂ ਨੇ ਹੈਗਾ। ਸਾਡੇ ਨਾਨਕੇ ਸੀ ਨਾ ਤਫੈਲ, ਸਾਡੇ ਨਾਨਕੇ ਸਾਡੇ 5 ਪੁੱਤ ਮਾਮੇ ਦੇ, ਨਾਨੀ ਮਾਮਾ ਨਾਨਾ, ਇੱਕ ਬਰਕਤ ਹੁੰਦਾ ਸੀ ਸਾਡੇ ਉੱਥੇ ਪਿੰਡ ਦਾ, ਉਹਦੇ 49 ਜੀ ਵੱਡੇ ਆ। 13 ਜੀ ਸਾਡੇ ਖਤਮ ਕਰਦੇ ਪਿੰਡਾਂ ਦੇ। 13 ਜੀ ਸਾਡੇ ਇੱਕ ਥਾਂ ਵੱਡੇ ਆ ਨਾਨਕੇ। ਸਾਡੇ ਨਾਨਕਿਆਂ ਦਾ ਹੈ ਹੀ ਕੋਈ ਨਹੀਂ ਜੀ। ਸਾਨੂੰ ਕਿਹੜੇ ਪਿੰਡ ਸੀਗੇ? ਦੁਲਮਾ ਸੀ ਪਿੱਛੇ। ਦੁਲਮਾ ਵਿੱਚ ਜਾਣੀ 49 ਜੀ ਤੁਹਾਡੇ ਜਿਹੜੇ ਨਾ। 49 ਇੱਕ ਹੋਰ ਬੰਦੇ ਦੇ ਘਰ ਦੇ ਸੀ, ਉਹ ਵੀ ਦੁਲਮਾ ਦੇ ਸੀ। ਬਰਕਤ ਸੀ 49 ਜੀਆਂ ਚੋਂ ਕੱਲਾ ਬਰਕਤ ਆਇਆ ਇੱਥੇ। ਮਾਂ ਹੋਣਾ ਕੋਲਦਾ ਹੁੰਦਾ। ਅੱਛਾ।
ਉਹ ਵਕਤ ਉਹੀ ਸੀ। ਜ਼ੁਲਮੋ ਸਿਤਮ ਵਾਲੀ ਤਾਂ ਉਦੋਂ ਅਖੀਰ ਹੋ ਗਈ ਸੀਗੀ। ਬੰਦਿਆਂ ਨੂੰ ਤਾਂ ਇਦਾਂ ਕੋਈ ਬੰਦਾ ਜਾਨਵਰਾਂ ਨੂੰ ਵੀ ਨਹੀਂ ਵੜਦਾ। ਸ਼ਾਮ ਇਹ ਨਾਨਕੀ ਬਚਿਆ ਉਹ ਪਿੰਡ ਸਾਰਾ ਵੱਢਦਾ ਸਾਰਾ ਨਾਨੀ ਨੇ ਘੱਗਰੀ ਵਿੱਚ ਬਾੜ ਲਿਆ। ਕਹਿਣ ਲੱਗੀ ਇਹ ਇੱਕੋ ਹੀ ਆ ਮੇਰਾ ਦੋਦਾ ਪਿੰਡ ਦਾ ਸਾਰਾ ਦਾ ਪੀ ਮਰ ਜਾ ਕੋਈ ਚੱਲ ਇਹਨੂੰ ਛੱਡ ਦਿੱਤਾ। ਉਹ ਹੁਣੇ ਸੇ ਆ ਕੇ ਲੰਬਰਦਾਰੀ ਕੀਤੀ ਇਹਨਾਂ ਨੇ ਆ ਕੇ ਤੇ ਇਹ ਤਾਂ ਇਹਨਾਂ ਨੇ ਤੋਹ ਮਾਰਤਾ ਪਿੰਡਾਂ ਦੇ ਪਿੰਡ ਇਹੀ ਬੱਚਿਆ ਸੀ ਜਾਂ ਕੋਈ ਨਿਆਣੇ ਜਿਹੜੇ ਕੋਈ ਨਾਨਕਿਆਂ ਦੇ ਗਏ ਸੀ। ਇਹ ਬੱਚਾ ਬਚਿਆ ਉਸ ਟਾਈਮ ਸ਼ਾਮ ਇਹ ਨਾਨੀ ਕੋ ਉਹ ਪਿੰਡ ਸਾਰਾ ਹੀ ਨਕਲਾਂ ਹੋਣ ਲੱਗ ਪਈਆਂ। ਅੱਛਾ ਕਿੱਥੇ? ਗਰਮੀ ਦਾ ਮੌਸਮ ਜਿਹੜਾ ਸਾਰਿਆਂ ਨੇ ਛੋਟੇ ਛੋਟੇ ਸਾਫੇ ਲਾਏ ਤੇ ਗਲ ਚੱਗਾ ਕਿਸੇ ਦੇ ਅੱਛਾ ਪਿੰਡੋਂ ਪਰਲੇ ਪਾਸੇ ਅੱਛਾ ਸੜਕ ਦੇ ਉੱਤੇ। ਅੱਛਾ ਉਹ ਢੋਲਾ ਦਾ ਢੋਲ ਵਜਾਈ ਜਾਵੇ ਉਹ ਜਿਹਨੂੰ ਛੱਤਰ ਮਾਰਦੇ ਨਕਲ ਦੇ ਉਹਨੂੰ ਮਾਰੀ ਜਾਵੇ। ਤੇ ਉਹ ਜਿਹੜਾ ਧਾਮਾ ਵਜਾਉਂਦਾ ਸੀ ਨਾ ਉਹਦੇ ਸਾਰੇ ਲਾਗੇ ਬੰਦੇ ਬੈਠੇ ਸੀ। ਉਹ ਧਾਮਿਆਂ ਉੱਠ ਕੇ ਖੜਾ ਹੋ ਗਿਆ। ਕਹਿੰਦਾ ਖੁਦਾ ਦਾ ਵਾਸਤਾ ਲੈਣਾ ਦੇਣਾ ਦਾ ਆਪਣੀ ਕਿਸਮਤ ਦਾ ਤੂੰ ਤਾਂ ਮੈਨੂੰ ਪਤਾ ਨਹੀਂ ਛਾੜ ਦਿੱਤਾ। ਉਹ ਮਰਾਸੀ ਬੜੇ ਮਰਾਸੀ ਬੜੇ ਖਰਾਬ ਹੁੰਦੇ ਆ ਮਰਾਸੀ ਦੇ। ਉਹ ਜਿਹੜੀ ਵਿੱਚ ਸਾਗ ਹੁੰਦੀ ਹੈ ਨਾ ਹਾਂਜੀ ਕੁੜੀ ਇੱਕ ਚੰਗੀ ਸ਼ਿੰਗਾਰ ਸ਼ਿੰਗੂਰ ਕੇ ਸੂਟ ਸਾਟ ਉਹਦੇ ਪਾਇਆ ਸੁਰਖੀ ਸਰ ਜਿਹੜੇ ਬੜੀ ਟਾਟ ਗੁੱਗਾ ਨਕਲ ਜਾਂ ਨਹੀਂ ਆਪਣਾ ਇਹਨੇ ਨਕਲ ਲਾਈ। ਅੱਛਾ ਗੁੰਗਾ ਟੋਬੇ ਆਹੋ ਟੋਬੇ ਵਾਲੇ ਨੇ ਇਹਨੇ ਨਕਲ ਲਾਈ। ਉਹ ਕਹਿੰਦਾ ਉਹ ਦੂਏ ਮਰਾਸੀ ਦੋ ਇੱਕ ਉਧਰ ਉਹ ਕਹਿੰਦੇ ਵੀ ਇਹ ਦੇਖੋ ਆਹ ਦੇਖ ਆਰਾਮ ਦੀ ਸ਼ਹਿਜ਼ਾਦੀ ਹੈ ਦੇਖ ਇਹ ਕਿੱਦਾਂ ਦੀ ਆ। ਉਹ ਕਹਿੰਦਾ ਦੇਖ ਮੈਂ ਕਿੱਦਾਂ ਦਾ। ਗੁੰਗਾ ਨਕਲੀਆ ਕਹਿੰਦਾ ਮੈਂ ਕਿੱਦਾਂ ਦਾ। ਅੱਛਾ ਉਹ ਦੂਆ ਕਹਿੰਦਾ ਆਖੇ ਯਾਰ ਇਹ 2 ਲੱਖ ਦੀ ਆ। ਉਹ ਕਹਿੰਦਾ ਮੈਂ 4 ਲੱਖ ਦਾ। ਉਹ ਕਹਿੰਦੇ ਯਾਰ ਇਹ ਠੀਕ ਠਾਕ ਹੈ ਇਹਨੂੰ ਕਦੇ ਕਿਤੇ ਹੱਥ ਲਾਉਣ ਕਦੇ ਕਿਤੇ ਕਿੱਦਾਂ ਦੀ ਤੂੰ ਸਾਲਿਆ ਕਾਲਾ ਭੂਤ ਆ ਤੂੰ ਕਿੱਧਰੋਂ ਏਦਾਂ। ਉਹ ਕਹਿੰਦਾ ਇੱਕ ਕਹਿੰਦਾ ਕਿ 5 ਲੱਖ ਦੀ। ਉਹ ਕਹਿੰਦਾ ਮੈਂ 10 ਲੱਖ ਦਾ। ਅੱਛਾ ਡਬਲ ਕਰੀ ਜਾਵੇ ਰੇਟ ਹੈ ਦੁੱਗਣਾ ਤਿੱਗਣਾ ਕਰੀ ਜਾਵੇ। ਉਹ ਕਹਿੰਦਾ ਵੀ ਇਹਦੇ ਵਿੱਚ ਤਾਂ ਆਹ ਦੇਖ ਕੀ ਆ ਹੱਥ ਲਾ ਕੇ ਇੱਥੋਂ ਆਹ ਕਿੱਥੋਂ ਆ ਗੱਲਾਂ ਤੋਂ ਮੂੰਹ ਤੋਂ ਫਲਾਣੇ ਤੋਂ। ਕਹਿੰਦਾ ਤੂੰ ਇਹਦੇ ਨਾਲ ਕਿਵੇਂ ਰਲ ਜਾਏਗਾ। ਕਹਿੰਦਾ ਮੈਂ ਇਹਦੇ ਤੋਂ ਵੀ ਵਾਧੂ ਆਖੇ। ਉਹ ਕਿੱਦਾਂ ਕਹਿੰਦਾ ਮੈਂ ਚੰਗਾ ਇਹ ਕਿੱਦਾਂ ਬਾਤ ਮੇਰੇ ਬਿਨਾਂ ਕੌਡੀ ਦੀ ਨਹੀਂ। ਕਹਿੰਦੇ ਵੀ ਠੀਕ ਆ ਤੂੰ ਠੀਕ ਆ ਬਈ ਪਤਾ ਕੀ ਕੰਮ ਹੈ। ਹਾਂ ਅੱਛਾ ਗਿਆ ਦੇ ਕਹਿੰਦੇ ਇੱਕ ਦਿਨ ਪਹਿਲੇ ਵਿਆਹਣ ਚਲੇ ਗਏ ਸੀਗੇ। ਆਹੋ ਪਤਾ ਲੱਗਾ ਇਹਦਾ ਇਹ ਕਿੱਦਾਂ ਹੋਇਆ ਸੀਗਾ। ਇਹ ਤਾਂ ਮੈਨੂੰ ਨਹੀਂ ਕੀਤਾ ਜੀ ਅੱਗੇ ਤਾਂ ਬੜੇ ਚਿਰ ਦੀ ਗੱਲ ਆ। ਆਹੋ ਤੇ ਹੁਣ ਤਾਂ ਬੁੱਢੇ ਹੋਏ ਆ। ਚਾਚਾ ਤੈਨੂੰ ਪਤਾ ਹੋਣਾ ਕਿੱਦਾਂ ਇੱਕ ਦਿਨ ਪਹਿਲੇ ਚਲੇ ਗਏ ਦੱਸਿਓ ਮਾੜੇ। ਜਨੇਤ ਨਾਲ ਗਏ ਸੀਗੇ। ਅੱਛਾ ਕੀ ਬਣਿਆ ਸੀ? ਟੈਲੀਫੋਨ ਹੈ ਨਹੀਂ ਸੀ। ਉਦੋਂ ਟੈਲੀਫੋਨ ਨਹੀਂ ਸੀਗੇ। ਚਾਚੇ ਗੁਲਾਮ ਸਿੰਘ ਨੂੰ ਕਹਿ ਹਟੇ ਵੀ ਉਹਨਾਂ ਤੋਂ ਪਤਾ ਕਰ ਲਓ ਇੱਕ ਦਿਹਾੜੀ ਪਹਿਲਾਂ ਜਾ ਕੇ। ਦਿਨਾਂ ਦਾ ਭੁਲੇਖਾ ਪੈ ਗਿਆ। ਇਹ ਕਹਿੰਦਾ ਵੀ ਮੇਰੇ ਨੂੰ ਤੁਸੀਂ ਬਹੁਤ ਜਾਣਦੇ। ਮੈਂ ਦਿਨ ਰੱਖ ਕੇ ਆ। ਅੱਛਾ ਆਪਾਂ ਜਾਣਾ ਕੱਲ ਨੂੰ। ਤਿਆਰ ਬਿਆਰ ਹੋਏ। ਅੱਛਾ ਉੱਥੇ ਚਲੇ ਗਏ ਪੀਰ ਮਹਦ। ਜਦ ਅਸੀਂ ਉੱਥੇ ਗਏ ਉੱਥੇ ਕਿਸਾਨਾਂ ਕਿਤੇ ਰੂਹਾਂ ਨਾ ਧੂਆਂ ਉਹਨਾਂ ਨੂੰ ਪਤਾ ਹੀ ਨਾ ਉਹ ਬਾਹਰ ਹੜਾਂ ਨੂੰ ਗਏ। ਤੇ ਉਹਨਾਂ ਦੇ ਵਿਆਹ ਦਾ ਇੱਕ ਦਿਨ ਪਹਿਲੇ ਉਹਨੇ ਕੀ ਘਰ ਰਹਿਣਾ ਸੀਗਾ। ਹੁਣ ਵਰਗੇ ਫੰਕਸ਼ਨ ਵੀ ਨਹੀਂ ਨਾ ਕਰਦੇ ਲੋਕ। ਉਦੋਂ ਤਾਂ ਸਾਦਾ ਕੰਮ। ਨਾ ਗੁਲਾਮ ਸਿੰਘ ਨੂੰ ਪੱਕਾ ਉਹਨਾਂ ਦੇ ਘਰ ਦਾ ਪਤਾ ਖੁਸ਼ੀ ਝਾਂਗੀ ਨੂੰ ਤਾਂ ਪਤਾ ਹੀ ਨਹੀਂ। ਪੁੱਛ ਪਛੀਕਾ ਕਰਨ ਲੱਗ ਪਿਆ। ਵਿਆਹ ਵਾਲਾ ਘਰ ਕਿਹੜਾ? ਹਾਂ ਕਿਤੇ ਰੂਹਾਂ ਧੂਆਂ ਹੋਵੇ ਤਾਂ ਜਾਈਏ। ਆਹੋ ਕੋਈ ਦੇਗ ਚੜੀ ਹੋਵੇ ਕੋਈ ਭਾਂਡੇ ਖੜਕਦੇ ਹੋਣ ਫੇਰ ਹੀ ਪਤਾ ਲੱਗਦਾ। ਇੱਕ ਨਾ ਬਾਬਿਆਂ ਦੋਵਾਂ ਵਰਗਾ ਬੰਦਾ ਜਾਵੇ ਬਾਜ਼ਾਰ ਦੇ ਵਿੱਚ ਵੀ ਤੁਰਿਆ ਉਹਨੂੰ ਕਹਿ ਲਵੇ ਕਿਹਦੇ ਲਾਏ। ਅੱਛਾ ਤੇ ਕਿਹਦੇ ਲਾਂ ਆਇਆ? ਅੱਛਾ ਉਹਦਾ ਨਾਂ ਭਲਾ ਜਿਹਾ ਸੀਗਾ ਗੁਜਰਾਤਾਂ ਦਾ। ਅੱਛਾ ਲੰਗਾ ਕਹਿ ਕੇ ਉਹਨੂੰ ਸਾਦੇ ਲੰਗੇ ਦੇ ਆਏ ਆ। ਕਿਉਂ ਉਹ ਤਾਂ ਹੜਾਂ ਨੂੰ ਗਏ ਆ ਬੁੜੀਆਂ ਪੱਠੀਆਂ ਜੋਤਾ ਲਾਣ ਗਏ ਆ। ਉਹ ਤਾਂ ਨਾ ਤੂੰ ਆ ਨਾ। ਹਾਂ ਤੁਸੀਂ ਕਿੱਧਰ ਮੂੰਹ ਚੱਕ ਕੇ ਆਏ? ਨਾ ਜਰੀ ਕੇ ਇੱਥੇ ਟਿਕੋ ਬਾਜ਼ਾਰ। ਅੱਛਾ ਗੁਲਾਮ ਸਿੰਘ ਕਹਿੰਦਾ ਲੈ ਵੀ ਚੌਧਰੀ ਲੱਗ ਗਿਆ ਭੁਲੇਖਾ ਉਹਨੇ ਕਿ ਹੁਣ ਤੁਸੀਂ ਚੁੱਪ ਕਰ ਜਾ। ਚੌਧਰੀ ਬੰਦਾ ਸੀ। ਹਾਂ ਉਹਨੇ ਨਾ ਜਦੋਂ ਮੰਜੇ ਕਢਾਏ ਉੱਥੇ ਕੋਈ ਸ਼ੈ ਨਾ ਦੁਨੀਆ ਮਰੱਬੇ ਨੂੰ ਗਈ। ਉਹਨੇ 2-4 ਮੁੰਡੇ ਇਕੱਠੇ ਕੀਤੇ ਮੰਜੇ ਜਹਾਜ਼ ਤੇ ਉੱਥੇ ਤੇ ਉਹਨਾਂ ਨੂੰ ਸੁਨੇਹਾ ਕਰ ਦਿੱਤਾ ਘਰ ਨੂੰ ਆ ਜਾਓ ਹੁਣ। ਹਾਂ ਜਦੋਂ ਆਏ ਉਹ ਬੜਾ ਕੌੜਾ ਬੜਾ ਸੀ ਉਹ ਜਿਹੜਾ ਗੁਜਰਾਤ ਬੁੜਾ ਜਿਹੜਾ ਸੀ ਇਹਨਾਂ ਦਾ ਜਿਹੜਾ ਸਹੁਰਾ ਸੀ ਕੱਬੇ ਸੁਭਾਅ ਦਾ ਸੀਗਾ। ਹਾਂ ਉਹ ਨਾ ਲੰਬੜਦਾਰ ਕਹਿੰਦਾ ਵੀ ਹੁਣ ਇਹਨੇ ਬਕਵਾਸ ਕਰਨਾ ਉਹਦੀ ਜ਼ਬਾਨ ਨਹੀਂ ਆਪਣੀ ਹੈ। ਜਾਣ ਲਿਓ ਚੁੱਪ ਕਰਕੇ ਗੁੱਸਾ ਨਾ ਕਰਿਓ ਦੜ ਮਾਰ ਜਿਓ। ਹਾਂ ਰੋਟੀ ਪਾਣੀ ਦਾ ਜੇ ਵਾਧਾ ਘਾਟਾ ਕਰੂ ਮੈਂ ਆਪੇ ਇੰਤਜ਼ਾਮ ਕਰੂਗਾ। ਆਈ ਜਨੇਤ ਖਾਲੀ ਨਹੀਂ ਮੋੜਨੀ।
ਲੈ ਜੀ ਭਾਈ ਉੱਥੇ ਬਹਿਗਾ ਜਦ ਨੂੰ ਬੁੜੀਆਂ ਆ ਗਈਆਂ ਸਿਆਪੇ ਕਰਨ ਕਿਹਦਾ ਝੱਗਾ ਪਾਟਾ ਕਿਹਦੀ ਸੱਤਲ ਪਾਟੀ ਉਹਦੇ ਪੱਠੇ ਜੋ ਘਰ ਖੋਲਦੀਆਂ ਫਿਰਦੀਆਂ ਬਾਹਰ ਘਰ ਖੋਲਦੀਆਂ ਫਿਰਦੀਆਂ ਰੰਬੇ ਉਹਨਾਂ ਨੇ ਐਦਾਂ ਆਪਣੇ ਦੁਪੱਟਿਆਂ ਤੋਂ ਸਾਫੇ ਸਿਰ ਤੋਂ ਲਾ ਕੇ ਉਹ ਮਾਰੇ। ਅੱਛਾ ਇਹ ਹਰਾਮ ਦੇ ਕੁੱਤੇ ਦਾ ਵੇਲੇ ਰਿਸ਼ਤੇਦਾਰ ਉਹਨੇ ਕਿਹਾ ਤੁਸੀਂ ਬੋਲੀ ਨਾ ਤੇ ਰੋਟੀ ਦਾ ਇੰਤਜ਼ਾਮ ਉਹ ਕਰਨਾ ਪੈਣਾ। ਅੱਛਾ ਲੰਬੜਦਾਰ ਕੋਈ ਖਾਨਦਾਨੀ ਬੰਦਾ ਹੋਣਾ। ਹਾਂ ਉਹ ਚੌਧਰੀ ਜੀ ਅਸੀਂ ਬਹਿਗਾ ਅੱਛਾ ਉਹ ਰੋਟੀ ਟੁੱਕ ਦਾ ਇੰਤਜ਼ਾਮ ਕਰਦੇ ਰਿਹਾ ਤੇ ਉਹਨੇ ਮੂਲਵੀ ਲਿਆ ਕੇ ਨਾ ਲੰਬੜਦਾਰ ਨੇ ਉਹਨੂੰ ਠੰਡਾ ਕੀਤਾ। ਤੇ ਹੁਣ ਥੋੜਾ ਜਿਹਾ ਨਾ ਅਬ ਤੂੰ ਨਾ ਬਕਵਾਸ ਨਾ ਹੁਣ ਕਰੀ ਠੰਡਾ ਹੋ ਜਾ ਜਿਹੜਾ ਜੇ ਤਾਂ ਦੇੜ ਬਦੇੜ ਕਰਨੀ ਹੋਵੇ ਫੇਰ ਤਾਂ ਕਦੀ ਜਦ ਆਪਾਂ ਵਿਆਹ ਹੀ ਕਰਨਾ ਹੈ ਤੇ ਇੱਕ ਦਿਨ ਪਹਿਲੇ ਕੀ ਬਾਅਦ ਜਦੋਂ ਹੁਣ ਆ ਜੂ ਗਏ ਆ ਬੱਠੇ ਦਾ ਰਿਸ਼ਤਾ ਅਨਵਰ ਨੂੰ ਬਿਆਨ ਗਏ ਸਰਵਰ ਜੀ ਨਿਕਾਹ ਨਕੂ ਕਰਕੇ ਸਾਨੂੰ ਐਸ ਕੇ ਵੇਲੇ ਨਾ ਰੋਟੀ ਪਾਣੀ ਖਾ ਕੇ ਤੋਰ ਦਿੱਤਾ। ਆਏ ਉਹ ਆਪਣੇ ਟਾਈਮ ਨਾਲ ਵਿੱਚ ਦਿਹਾੜੀ ਨਾਗਾ ਪਾ ਕੇ ਉਹਨਾਂ ਨੇ ਤਾਂ ਨਹੀਂ ਆਉਣਾ ਸੀ ਪਹਿਲੇ। ਇਹ ਜੀ ਮੈਂ ਜਨੇਰ ਦੇ ਨਾਲ ਵਾਹ ਜੀ ਵਾਹ ਇਹ ਭਾਗਾਂ ਵਾਲੀ ਜਨੇਰ ਨਾਲ ਤੁਸੀਂ ਗਏ ਸੀਗੇ ਹੈ ਕੀ ਬਾਤ ਆ। ਇੱਕ ਦਿਨ ਵਿਆਹ ਹੀ ਪਹਿਲੇ ਕਰਾਤਾ ਐਨ ਕਰ ਹਾਂ ਸ਼ੇਰ ਭਰਾ ਇੱਕ ਹਾਂ ਦਾਲ ਦਿਲਬਰਾ ਦਿਲਾਂ ਦੇ ਨਾਲ ਮਿਲ ਜਾ ਜਿਵੇਂ ਰਾਂਝੇ ਨੂੰ ਜੱਟੀ ਹੀਰ ਮਿਲ ਗਈ। ਕੀ ਬਾਤ ਮਜਨੂੰ ਬਾਦਸ਼ਾਹ ਆਸ਼ਕਾਂ ਸਾਰਿਆਂ ਦਾ ਜਿਹਨੂੰ ਲੇਲਾ ਅਕਲ ਵਜ਼ੀਰ ਮਿਲ ਗਈ। ਅੱਛਾ ਮਿਰਜੇ ਭੱਠਾ ਬਿਠਾਲੇ ਆਸ਼ਕਾਂ ਦਾ ਜਿਹਨੂੰ ਸਹਿਬਾ ਮੌਤ ਤਕਦੀਰ ਮਿਲ ਗਈ। ਤੁਲਸੀ ਦਾਸ ਫਕੀਰ ਦਾ ਰੱਬ ਬੇਲੀ ਉਹਨੂੰ ਮੱਥੇ ਦੀ ਲਿਖੀ ਤਕਦੀਰ। ਵਾਹ ਜੀ ਵਾਹ ਗੱਲਾਂ ਤਾਂ ਸਾਰੀਆਂ ਹੀ ਯਾਦ ਆ ਨਜ਼ਾਰੇ ਹੈ ਗੱਲਾਂ ਤਾਂ ਸਾਰੀਆਂ ਯਾਦ ਆ ਉਦਾਂ ਹੀ ਜਾਨੀ ਕਿਤੇ ਥੋੜਾ ਥੋੜਾ ਕਰਕੇ ਖੁੱਲਦੇ ਆ ਸਾਰੇ ਹੀ ਆਸ਼ਕ ਇਦਾਂ ਹੀ ਹੋਈ ਹੈ। ਕੋਈ ਵੀ ਜਿੱਦਾਂ ਆ ਉਦਾਂ ਹੀ ਮਿਰਜੇ ਨੇ ਭੱਠਾ ਬਹਾਲਿਆ ਮਿਰਜੇ ਨੇ ਆ ਗਿਆ ਬੰਦ ਕਰਤਾ ਉਹਨੇ ਕਿਹਾ ਨਾ ਬਈ ਹੁਣ ਗਾਹ ਉਹ ਨਹੀਂ। ਸਿਆਣੇ ਕਹਿੰਦੇ ਆ ਨਾ ਦੁਸ਼ਮਣੀ ਲੈਣੀ ਆ। ਕਈ ਬੰਦੇ ਕਹਿੰਦੇ ਵੀ ਰਜਾਈ 'ਚ ਪੈ ਰਹੀਏ ਤੇ ਦੁਸ਼ਮਣ ਵੀ ਮਰ ਜਾਵੇ। ਇਹ ਤਾਂ ਨਹੀਂ ਨਾ ਹੋ ਸਕਦਾ। ਇਦਾਂ ਨਹੀਂ ਹੋ ਸਿਆਣਿਆਂ ਨੇ ਲਿਖਿਆ ਲਿਖਣ ਵਾਲੇ ਨੇ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਸਿਰ ਦਿੱਤਿਆਂ ਬਾਝ ਨਹੀਂ ਸਿਰ ਮਿਲਦਾ। ਖਾੜੇ 'ਚ ਨਿਕਲ ਸਿਰ ਧੜ ਦੀ ਬਾਜੀ ਲਾ ਦੁਸ਼ਮਣੀ ਫੇਰ ਲੈ ਹੋਣੀ। ਆਖੇ ਸਿਰ ਦਿੱਤਿਆਂ ਬਾਝ ਨਹੀਂ ਸਿਰ ਮਿਲਦਾ ਮੋਇਆਂ ਬਾਝ ਲਿਆਈ ਕਿੱਥੇ। ਨੇਕੀ ਹੋਵੇ ਨਾ ਕਦੇ ਸ਼ੈਤਾਨ ਕੋਲੋਂ ਬੇਈਮਾਨ ਨਹੀਂ ਕਿਸੇ ਦਾ ਯਾਰ ਹੁੰਦਾ। ਵਾਹ ਬੱਲੇ ਬੱਲੇ ਹਾਂ ਅੱਜ ਚੱਸ ਕੱਢੀ ਸੀ ਕੱਢ ਤੀ ਚੱਸ ਕੱਢ ਦਿੱਤੀ ਬਾਬਾ ਸ਼ੈਤਾਨ ਕਾਹਦਾ ਜੇ ਨੇਕੀ ਕਰ ਗਿਆ। ਮੈਨੂੰ ਇਹਨੇ ਕਿਹਾ ਸੀ ਕਹਿੰਦੇ ਇਹਨੇ ਐਤਕੀ ਕਿਸ ਚ ਮੈਂ ਨਜ਼ਾਰੇ ਕੱਢ ਦੂੰ। ਉਹ ਬੇਲੇ ਬੇਲੇ ਬੰਦ ਆਉਂਦਾ ਕਦੇ ਕਦੇ ਯਾਰ। ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਦਾਸਤਾਨ ਤਾਂ ਕਮਜ਼ੋਰ ਹੋਣੀ ਹੋ ਹੀ ਜਾਣੀ। ਚਕੜਾਈ ਦਾ ਤਾਂ ਪੂਰਾ ਰਿਹਾ ਚਕਨਾਈ ਘਟ ਗਈ ਹੈ। ਸੁੱਕੀਆਂ ਰੋਟੀਆਂ ਖਾ ਖਾ ਕੇ ਗੋਡੇ ਦੁਖਣੇ ਬਸ ਹੋਈ ਗਿਆ ਕਿਤੇ ਭੋਰਾ ਮਾਂ ਮੱਖਣੀ ਭੋਰਾ ਮਿਲ ਜਾਂਦਾ ਕਿਤੇ ਭੋਰਾ ਨਿਆਣਿਆਂ ਦਾ ਨਹੀਂ ਸਰਦਾ। ਉਹ ਕੀ ਕਹਿੰਦੇ ਸਿਆਣੇ ਕਹਿੰਦੇ ਅਸੀਂ ਜੱਟ ਸੀ ਨਾ ਇੱਕ ਨਿਆਣੇ ਜਵਾਨ ਹੋ ਗਏ ਜੱਟ ਦੀ ਬੱਸ ਹੋ ਗਈ ਐਡੇ ਐਡੇ ਗੋਡੇ ਜਿਵੇਂ ਐਡੇ ਐਡੇ ਗੋਡੇ ਤੋਂ ਜਿਸ ਚੁੱਲ੍ਹੇ ਬੋਰੇ ਜਾਣਾ ਜੱਟੀ ਨੇ ਕਹਿਣਾ ਉਹ ਕਦੇ ਝੌੜਾ ਦਫਾ ਹੋ ਜਾ ਕਰ ਕਦੇ ਚੁੱਲ੍ਹੇ ਦਾ ਖਹਿੜਾ ਵੀ ਛੱਡ ਦਿਆ ਕਰ। ਅੱਜ ਹੋਈ ਕੱਲ ਹੋਈ ਇੱਕ ਦਿਨ ਉਹਨੂੰ ਕਹਿੰਦੀ ਵੀ ਕਿਤੇ ਗੋਡੇ ਕਿਤੇ ਦਫਾ ਹੋ ਜਾ ਕਿਤੇ ਪਰਾਂ ਨਿਆਣਿਆਂ ਨੂੰ ਵੀ ਕਿਤੇ ਬਹਿਣ ਲਾ ਦਿਆ ਕਿਤੇ ਅੱਗ ਲਾ ਦਿਆ ਕਰ। ਉਹ ਜੀ ਹਰਖ ਦਾ ਮਾਰਾ ਜਿਉਂ ਗਿਆ ਗੱਡੀ ਚੜਿਆ ਸਾਦਕਾ ਬਾਅਦ ਚਲੇ ਗਏ। ਉਹਨੇ ਉੱਥੋਂ ਜਾ ਕੇ ਹੈਲੋ ਬੈਲ ਮਾਰੀ। ਉਹਨੇ ਕਿਹਾ ਅਸੀਂ ਕਿੱਥੇ ਆ ਕਹਿੰਦਾ ਇੱਥੇ ਠੀਕ ਆ। ਆਖੇ ਕਿੱਥੇ ਆ ਮੈਂ ਕਹਿੰਦਾ ਸਾਦਕਾ ਬਾਅਦ ਆ। ਕਹਿੰਦਾ ਵੀ ਤੂੰ ਹੁਣ ਰਾਜੀ ਆ ਇੱਥੇ ਕਿ ਠੀਕ ਆ ਮੈਂ ਤੇਰੇ ਗੋਡੇ ਲੱਗਦੇ ਆ ਕੰਜਰੀਏ। ਇਹ ਗੱਲ ਆ ਵੀ ਮਗਰੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਮਗਰੋਂ ਹੋਰ ਹੁੰਦੀਆਂ। ਹੁਣ ਭਾਈ ਆ ਮਤਲਬ ਇੰਨਾ ਹੈਗਾ ਵੀ ਹੁਣ ਬਚਦਾ ਖੋਜਦਾ ਮਿਲਣਾ ਅਗਲੇ ਨੂੰ। ਨਾਲੇ ਕਹਿੰਦੇ ਹਲੇ ਚੱਲਦੀ ਆ ਘਰ ਚ ਪੂਰੀ। ਬੱਚੇ ਮੈਂ ਤਾਂ ਲੋਕਾਂ ਦੀ ਗੱਲ ਕਰ ਰਹਾ ਮੇਰੇ ਤੋਂ ਤਾਂ ਹਲੇ ਮਹੱਲਾ ਡਰਦਾ। ਕਮਲੀ ਗੱਲ ਕਰਨ ਡਿਆ। ਅੱਛਾ ਤੁਸੀਂ ਲੋਕਾਂ ਦੀ ਗੱਲ ਕਰਦੇ ਆ। ਮੈਂ ਤਾਂ ਉਹ ਜੱਟਾਂ ਦੀ ਕਰਦਾ। ਉਹ ਜੱਟ ਗੋਡੇ ਵਿਚਾਰਾ ਪਾਲੇ ਦਾ ਮਾਰਿਆ ਵੀ ਨੇੜੇ ਨੂੰ ਆਵੇ ਪਾਲੇ ਚ ਨਲਕਾ ਕਿਹੜਾ ਕਹਿੰਦਾ ਸਾਲਿਆ ਘਰ ਦੇ ਤਾਂ ਬੋਲਣ ਨੂੰ ਹਟ ਕੇ ਨਲਕਾ ਕਹਿੰਦਾ ਹਵਾ ਹੀ ਸਿੱਟੀ ਜਿੰਨਾ ਤੂੰ ਵੀ ਪਾਣੀ ਦੇਣੋਂ ਹਟ ਗਿਆ। ਉਹ ਨਲਕਾ ਮਾਰੇ ਨਾ ਪਾਣੀ ਫੋਕੇਦਾਰ ਮਾਰਦਾ ਸੀ। ਉਹ ਕਹਿੰਦੀ ਆਖੇ ਸਾਰੀ ਰਾਤ ਇਹ ਸੌਣੇ ਨਹੀਂ ਦਿੰਦਾ ਨਲਕਾ ਹੀ ਵਜਾਈ ਜਾਂਦਾ ਹਾਂ ਕਹਿੰਦਾ ਨਲਕਾ ਵੀ ਸਾਲਾ ਪਾਣੀ ਦੇਣੋਂ ਹਟ। ਕਹਿੰਦਾ ਅੱਗੇ ਮਗਰ ਫਿਰਦੀ ਸੀ ਤੁਰੀ ਹੁਣ ਕਹਿੰਦਾ ਤੈਨੂੰ ਨਲਕਾ ਵੀ ਸਾਡਾ ਖੜਕਦਾ ਬੁਰਾ ਲੱਗਦਾ। ਜੀਵ ਜਾਂਦੀ ਏ ਝਾਂਜਰਾਂ ਵਾਲੀਏ ਨਹੀਂ ਤੇਰੀ ਟੋਕਰੀ ਵਿੱਚ ਰੁਮਾਲ ਮੇਰਾ। ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਆਸ਼ਕ ਮੰਗਦੇ ਨਿਤ ਦਿਦਾਰ ਤੇਰਾ। ਤੇਰੇ ਮੱਥੇ ਚੋਂ ਨਿਕਲੀ ਜ਼ੁਲਫ ਕਾਲੀ ਜਿਵੇਂ ਬਰਮੀ ਪੇਲ ਦਾ ਨਾਗ ਕਾਲਾ। ਵਾਹ ਜੀ ਕੀ ਬਾਤ ਜ਼ੁਲਫ ਬਾਲਾਂ ਨੂੰ ਕਹਿੰਦੇ ਕਿ ਇੰਨਾ ਕੁ ਤਾਂ ਪਤਾ ਜੀ ਜਦੋਂ ਬਾਲਾਂ ਨੂੰ ਕਹਿੰਦੇ ਆ।
ਜੀਮ ਜੰਜ ਚੜੀ ਸੋਹਣੇ ਯਾਰ ਵਾਲੀ ਵੱਜਣ ਤੂਤੀਆਂ ਨਾਲ ਨਗਾਰਿਆਂ ਦੇ ਸੋਹਣੇ ਯਾਰ ਦੇ ਕੇਸਰੀ ਕੱਪੜੇ ਨੇ ਜੁੱਤੀ ਮੜੀ ਆ ਨਾਲ ਸਿਤਾਰਿਆਂ ਦੇ ਜੁੱਤੀ ਮੜੀ ਆ ਨਾਲ ਸਿਤਾਰਿਆਂ ਦੇ ਮੇਰਾ ਯਾਰ ਤੇ ਜੰਜ ਵਿੱਚ ਐਂ ਸੋਭੇ ਜਿਵੇਂ ਚੰਦ ਸੋਭੇ ਵਿੱਚ ਤਾਰਿਆਂ ਦੇ ਰੋਂਦੀ ਕਾਂਦੀ ਨੂੰ ਆਖੇ ਲੈ ਚੱਲੇ ਘੂਕ ਪੈਂਦੀ ਆ ਵਿੱਚ ਚਬਾਰਿਆਂ ਦੇ ਅੱਜ ਬਾਬਾ ਭਾਮ ਜੀ